ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓ ਤੋਂ ਤੁਹਾਡੇ ਨਾਲ ਜਿਹੜੇ ਜੀ ਇਸ ਟਾਈਮ ਜੁੜ ਚੁੱਕੇ ਹਾਂ। ਅੱਜ ਹੈਗੀ ਹੈ ਜੀ 11 ਫਰਵਰੀ, ਦਿਨ ਹੈਗਾ ਜੀ ਵੀਰਵਾਰ, ਅਤੇ ਆਪਾਂ ਅੱਜ ਵੀਰਵਾਰ ਦੇ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਸਭ ਨੂੰ ਪਤਾ ਹੈ ਵੀ ਆਪਾਂ ਟਰੱਕਿੰਗ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਦੇ ਹਾਂ। ਟਰੱਕਿੰਗ ਦੀਆਂ ਗੱਲਾਂ ਬਾਤਾਂ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ, ਅਵਤਾਰ ਸਿੰਘ, ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਟੋਂਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਟਰੱਕਿੰਗ ਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਾਂਗੇ, ਅਤੇ ਤੁਹਾਡੇ ਜਿਹੜੇ ਆ ਵਿਚਾਰ ਆ, ਜੇ ਤੁਸੀਂ ਟਰੱਕਿੰਗ ਬਾਰੇ ਕੋਈ ਆਪਣਾ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਜਾਂ ਕਿਸੇ ਕੋਈ ਚੀਜ਼ ਟਰੱਕਿੰਗ ਬਾਰੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ, ਤਾਂ ਉਹ ਤੁਸੀਂ ਜਿਹੜਾ ਜ਼ਰੂਰ ਕਾਲ ਕਰਕੇ ਪੁੱਛ ਸਕੋਗੇ। ਪੂਰੇ ਪ੍ਰੋਗਰਾਮ ਦੇ ਦੌਰਾਨ ਫੋਨ ਲਾਈਨਸ ਓਪਨ ਰਹਿਣਗੀਆਂ। ਟਰਾਈ ਕਰਿਓ ਵੀ ਸਮੇਂ ਸਿਰ ਪਹਿਲਾਂ ਹੀ ਤੁਸੀਂ ਕਾਲ ਜਿਹੜੀ ਕਰ ਲਓ, ਫਿਰ ਜਦੋਂ ਸਮਾਂ ਸਮਾਪਤ ਹੋਣ ਲੱਗਦਾ ਤਾਂ ਫਿਰ ਗੱਲਾਂ ਜਿਹੜੀਆਂ ਤੁਹਾਡੀਆਂ ਹੋ ਨਹੀਂ ਪਾਉਂਦੀਆਂ। ਸੋ ਕਾਲ ਕਰਨ ਦੇ ਲਈ ਨੰਬਰ ਰਹਿੰਦਾ 408-272-5200 408-272-5200 ਦੇ ਉੱਤੇ। ਅਤੇ ਆਓ ਆਪਾਂ ਆਪਣੀਆਂ ਅੱਜ ਦੀਆਂ ਗੱਲਾਂ ਬਾਤਾਂ ਆ ਉਸ ਦੀ ਜਿਹੜੀ ਉਹ ਸ਼ੁਰੂਆਤ ਜਿਹੜੀ ਉਹ ਕਰਦੇ ਹਾਂ। ਸੋ ਰਮਨ ਜੀ, ਆਪਾਂ ਟਰੱਕਿੰਗ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਦੱਸਦੇ ਜਾਈਏ ਸਰੋਤਿਆਂ ਨੂੰ ਵੀ ਰਾਈਟ ਨਾਓ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ, ਉਹਨਾਂ ਦੀ ਇੰਪੀਚਮੈਂਟ ਟਰਾਇਲ ਚੱਲ ਰਿਹਾ ਹੈਗਾ ਆ। ਜਿਹੜੇ ਡੈਮੋਕ੍ਰੇਟ ਪਾਰਟੀ ਦੇ ਦੁਆਰਾ ਉਹਨਾਂ ਨੇ ਜਿਹੜੇ ਮੈਨੇਜਰ ਲਾਏ ਨੇ ਇੰਪੀਚਮੈਂਟ ਦੇ, ਉਹ ਉਹਨਾਂ ਨੇ ਕੱਲ੍ਹ ਨਵੀਂ ਕੁਛ ਫੁਟੇਜ ਜਿਹੜੀ ਹੈ ਕੈਪੀਟਲ ਅਟੈਕ ਦੀ ਉਹ ਪੇਸ਼ ਕੀਤੀ ਸੀ। ਅਤੇ ਉਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੇ GOP ਦੇ ਸੈਨੇਟਰਸ, ਉਹਨਾਂ ਨੇ ਕਿਹਾ ਵੀ ਹਾਂ ਉਹਨਾਂ ਦੀ ਪ੍ਰੈਜੈਂਟੇਸ਼ਨ ਤਾਂ ਵਧੀਆ ਸੀਗੀ, ਪਰ ਲੱਗਦਾ ਨਹੀਂ ਵੀ ਸਾਡੀ ਜਿਹੜੀ ਵੋਟ ਜਿਹੜਾ ਪਾਉਣ ਦੇ ਉੱਤੇ ਉਹਨਾਂ ਨੂੰ ਕਨਵਿਕਟ ਕਰਨ ਦੇ ਵੱਲ ਨੂੰ ਜਿਹੜਾ ਆ ਕੋਈ ਮਨ ਜਿਹੜਾ ਉਹ ਬਦਲਿਆ ਹੈਗਾ। ਅੱਜ ਉਹਨਾਂ ਦੇ ਕੋਲ ਕੁਛ ਘੰਟੇ ਹੋਰ ਬਚੇ ਨੇ, ਉਹਨਾਂ ਨੇ ਆਪਣੇ ਜਿਹੜਾ ਆ ਐਵੀਡੈਂਸ ਆ ਹੋਰ ਪੇਸ਼ ਕਰਨਗੇ। ਉਸ ਤੋਂ ਬਾਅਦ ਦੇ ਵਿੱਚ 16 ਘੰਟੇ ਜਿਹੜੇ ਟਰੰਪ ਹੋਣਾ ਦੇ ਲਾਇਰਸ ਆ ਉਹਨਾਂ ਨੂੰ ਮਿਲਣਗੇ। ਇਹ ਜਿਹੜੀ ਆ ਟਰਾਇਲ ਦੇ ਵਿੱਚ ਵੀ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਬਰੀ ਕਰਾਉਣ ਦੇ ਲਈ ਉਹ ਆਪਣਾ ਪੱਖ ਜਿਹੜਾ ਆ ਟਰੰਪ ਹੋਣਾ ਦੇ ਵੱਲੋਂ ਜਿਹੜਾ ਉਹ ਰੱਖਣਗੇ। ਸੋ ਦੇਖਦੇ ਹਾਂ ਵੀ ਓਵਰਆਲ ਕੀ ਹੁੰਦਾ। ਪਰ ਆਉਣ ਵਾਲੇ ਇਹ ਵੀਕ ਪੂਰਾ ਤਾਂ ਅਗਲੇ ਹਫਤੇ ਦੇ ਵਿੱਚ ਇਸ ਇੰਪੀਚਮੈਂਟ ਦੀਆਂ ਜਿਹੜੀਆਂ ਚਰਚਾਵਾਂ ਜਿਹੜੀਆਂ ਆ ਉਹ ਜ਼ਰੂਰ ਚੱਲਦੀਆਂ ਰਹਿਣਗੀਆਂ। ਅਤੇ ਜੀ ਬਿਲਕੁਲ ਜੀ। ਅਤੇ ਸੋ ਆਓ ਆਪਾਂ ਹੁਣ ਟਰੱਕਿੰਗ ਦੇ ਉੱਤੇ ਨਜ਼ਰ ਮਾਰਦੇ ਜਾਈਏ, ਗੱਲਬਾਤ ਸ਼ੁਰੂ ਕਰਦੇ ਜਾਈਏ। ਨਵੇਂ ਥਾਪੇ ਗਏ ਸਕੱਤਰ ਨੇ ਕਹਿੰਦੇ ਵੀ ਹੁਣ ਕੁਛ ਟਰਾਂਸਪੋਰਟੇਸ਼ਨ ਦੇ ਉੱਤੇ, ਇਨਫਰਾਸਟਰਕਚਰ ਦੇ ਉੱਤੇ ਚਰਚਾਵਾਂ ਗੱਲਾਂ ਬਾਤਾਂ ਜਿਹੜੀਆਂ ਉਹ ਕਰ ਦਿੱਤੀਆਂ ਆ। ਪਿਛਲੀ ਵਾਰੀ ਸਹੁੰ ਜਿਹੜੀ ਉਹਨਾਂ ਨੇ ਚੱਕ ਲਈ ਸੀਗੀ ਪੀਟ ਬੁਟਿਜੇਜ ਨੇ। ਸੋ ਬਿਲਡ ਬੈਕ ਬੈਟਰ ਪਲਾਨ BBB ਕੀ ਹੈਗਾ ਜੀ ਇਸ ਦੇ ਵਿੱਚ? ਬਿਲਕੁਲ ਜੀ, ਜਿਹੜਾ ਇਸ ਵੇਲੇ ਜਿਹੜੇ ਪੀਠ ਹੈਗੇ ਆ ਉਹਨਾਂ ਨੇ ਜਿਹੜੀ ਬਿਲਕੁਲ ਪਹਿਲੀ ਜਿਹੜੀ ਕਮੇਟੀ ਮੀਟਿੰਗ ਹੋਈ ਹੈ, ਜਿਹੜੀ ਵੀ ਉਹਨਾਂ ਨੇ ਜਿਹੜੇ ਸੈਵਰਲ ਟੌਪਿਕਸ ਹੈਗੇ ਆ ਉਹਨਾਂ ਉੱਤੇ ਗੱਲ ਕੀਤੀ ਹੈ। ਪਹਿਲੀ ਗੱਲ ਉਹਨਾਂ ਨੇ ਜਿਹੜੀ ਆ ਇਲੈਕਟ੍ਰੋਨਿਕ ਡਿਵਾਈਸਿਸ ਦੀ ਕੀਤੀ ਆ ਕਿ ELD ਦੇ ਉੱਤੇ ਜਿਹੜੇ ਆਵਰਸ ਆਫ ਸਰਵਿਸ ਦੇ ਜਿਹੜੇ ਰੈਗੂਲੇਸ਼ਨਸ ਹੈਗੇ ਆ ਉਹਨਾਂ ਦੇ ਉੱਤੇ ਬੜੀ ਉਹ ਕਹਿੰਦੇ ਵੀ ਅਸੀਂ ਜਿਹੜੀ ਆ ਹਾਰਡ ਲੁੱਕ ਜਿਹੜੀ ਆ ਉਹ ਦੇਵਾਂਗੇ ਕਿ ਕੋਈ ਵੀ ਐਸਾ ਜਿਹੜਾ ਰੈਗੂਲੇਸ਼ਨਸ ਆ ਉਹ ਜਿਹੜੇ ਆ ਰਹੇ ਆ ਜਾਂ ਆਉਣ ਵਾਲੇ ਆ ਜਾਂ ਚੱਲ ਰਹੇ ਆ ਉਹਨਾਂ ਦੇ ਉੱਤੇ ਜਿਹੜਾ ਆ ਉਹਨਾਂ ਨੇ ਕਿਹਾ ਕਿ ਬੜੀ ਜਿਹੜਾ ਧਿਆਨ ਦੇ ਨਾਲ ਜਿਹੜਾ ਆ ਉਹ ਕੰਮ ਕੀਤਾ ਜਾਊਗਾ। ਅਤੇ ਜਿਹੜੇ ਟਾਈਮ ਸੈਂਸਿਟਿਵ ਕਾਰਗੋ ਹੈਗੇ ਆ ਜਾਂ ਲਾਈਵ ਸਟਾਕ ਹੈਗੇ ਜਾਂ ਐਗਰੀਕਲਚਰ ਕਮੋਡਿਟੀਜ਼ ਹੈਗੀਆਂ ਉਹਨਾਂ ਦੇ ਉੱਤੇ ਵੀ ਜਿਹੜਾ ਆ ਫਿਰ ਤੋਂ ਦੁਬਾਰਾ ਤੋਂ ਜਿਹੜੀ ਆ ਧਿਆਨ ਦੇ ਨਾਲ ਜਿਹੜਾ ਦੇਖਿਆ ਜਾਊਗਾ, ਸੋਚਿਆ ਜਾਊਗਾ। ਦੂਸਰੀ ਗੱਲ ਉਹਨਾਂ ਨੇ ਕੀਤੀ ਹੈ ਕਿ ਜਿਹੜਾ ਫੈਡਰਲ ਐਕਸਾਈਜ਼ ਟੈਕਸ ਹੈਗਾ 12% ਆਪਣਾ ਜਿਹੜੇ ਨਵੇਂ ਟਰੱਕਾਂ ਦੇ ਉੱਤੇ ਜਿਹੜਾ ਐਕਸਾਈਜ਼ ਟੈਕਸ ਲੱਗਦਾ ਹੈਗਾ, ਸੋ ਉਹਦੇ ਲਈ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਨਾਲ ਉਹ ਗੱਲ ਕਰਨਗੇ ਤਾਂ ਕਿ ਜਿਹੜੇ ਉਹਦੇ ਤੋਂ ਫੰਡਸ ਇਕੱਠੇ ਹੁੰਦੇ ਆ
ਉਹਨਾਂ ਨੂੰ ਪ੍ਰੈਡਿਕਟੇਬਲ, ਰਿਲਾਇਬਲ ਜਾਂ ਐਕੁਟੇਬਲ ਜਿੱਥੇ ਜਿੱਥੇ ਵੀ ਉਹਨਾਂ ਦੀ ਟਰਾਂਸਪੋਰਟੇਸ਼ਨ ਫੰਡਿੰਗ ਆ ਉੱਥੇ ਉੱਥੇ ਲਾਉਣਾ ਜਿਹੜਾ ਆ ਉਹਦਾ ਇੰਪੈਕਟ ਦੇਖਣਗੇ, ਲਾਉਣ ਦੀ ਕੋਸ਼ਿਸ਼ ਕਰਨਗੇ। ਸੋ ਜਿਹੜੀ ਇੱਥੇ ਗੱਲ ਕੀਤੀ ਸੀਗੀ ਕਿ ਇਹਨੂੰ ਬੰਦ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਬਹੁਤ ਜ਼ਿਆਦਾ ਪੁਰਾਣਾ ਟੈਕਸ ਹੈਗਾ ਜਿਹੜਾ ਕਿ ਵਰਲਡ ਵਾਰ 2 ਔਰ ਉਦੋਂ ਦੇ ਸਮੇਂ ਦਾ ਚੱਲਦਾ ਆ ਰਿਹਾ, ਔਰ ਇਹਨੂੰ ਬੰਦ ਕਰਨ ਦੀ ਕੋਸ਼ਿਸ਼ ਔਰ ਟਰਾਈਆਂ ਕੀਤੀਆਂ ਜਾ ਰਹੀਆਂ ਸੀਗੀਆਂ, ਪਰ ਇੱਥੇ ਉਹਨਾਂ ਨੇ ਕੋਈ ਐਸਾ ਜਿਹੜਾ ਆ ਉਹ ਸਾਈਨ ਜਾਂ ਐਸਾ ਕੋਈ ਇਸ਼ਾਰਾ ਨਹੀਂ ਕੀਤਾ ਕਿ ਜਿੱਥੇ ਕਿ ਇਹਨੂੰ ਕੋਈ ਬੰਦ ਕਰਨ ਦੀ ਗੱਲ ਕੀਤੀ ਗਈ ਆ। ਜਿਹੜੀ ਅਗਲੀ ਗੱਲ ਕੀਤੀ ਆ ਕਿ ਜਿਹੜੇ ਡਰਾਈਵਰ ਹੈਗੇ ਆ 18 ਸਾਲ ਤੋਂ ਲੈ ਕੇ 21 ਸਾਲ ਤੱਕ ਦੇ ਜਿਹੜੇ ਯੰਗਸਟਰ ਡਰਾਈਵਰ ਹੈਗੇ ਆ ਉਹਨਾਂ ਨੂੰ ਕ੍ਰਾਸ ਸਟੇਟ ਲਾਈਨਸ ਤੇ ਲਿਜਾਣ ਦੀ ਗੱਲ ਜਿਹੜੀ ਆ ਉਹਦੀ ਗੱਲ ਕੀਤੀ ਗਈ ਆ ਕਿ ਤਾਂ ਕਿ ਇਹਦੇ ਨਾਲ ਜਿਹੜੇ ਯੰਗ ਅਮਰੀਕਨਸ ਹੈਗੇ ਆ ਉਹਨਾਂ ਨੂੰ ਹੋਰ ਆਪਰਚੁਨਿਟੀਜ਼ ਖੋਲ ਸਕਣ ਤੇ ਜਿਹੜੀ ਸਾਡੀ ਡਰਾਈਵਰ ਸ਼ੋਰਟੇਜ ਹੈਗੀ ਆ ਉਹਦੇ ਵੱਲ ਨੂੰ ਜਿਹੜਾ ਆ ਉਹ ਧਿਆਨ ਕੀਤਾ ਜਾ ਸਕੇ ਤਾਂ ਕਿ ਜਿਹੜੀ ਡਰਾਈਵਰ ਸ਼ੋਰਟੇਜ ਆ ਉਹਨੂੰ ਥੋੜਾ ਜਿਹਾ ਠੱਲ ਪਾਈ ਜਾ ਸਕੇ। ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਗੱਲ ਕੀਤੀ ਆ ਕਿ ਜਿਹੜੇ ਆਪਣੇ ਪੈਂਡੈਮਿਕ ਕਰਕੇ ਜਿਹੜੇ ਆਪਣੇ ਡਰਾਈਵਰਸ ਹੈਗੇ ਆ ਉਹ ਜਿਹੜੀ ਕੰਡੀਸ਼ਨਸ ਦੇ ਵਿੱਚ ਉਹ ਡਰਾਈਵ ਕਰਦੇ, ਜਿਹੜੀ ਕੰਡੀਸ਼ਨ 'ਚ ਉਹ ਕੰਮ ਕਰਦੇ ਹੈਗੇ ਆ ਉਹਦੀ ਸੇਫਟੀ ਤੇ ਉਹਦੀ ਜਿਹੜੀ ਔਨ ਰੋਡ ਸੇਫਟੀ ਹੈਗੀ ਆ ਉਹਦੇ ਵੱਲ ਧਿਆਨ ਦੇਣ ਦੀ ਗੱਲ ਕੀਤੀ ਆ। ਇੱਕ ਹੋਰ ਜਿਹੜੀ ਬੜੀ ਇਸ ਵੇਲੇ ਆਨਲਾਈਨ ਜਿਹੜੀ ਇਸ ਵੇਲੇ ਚਰਚਾ ਛਿੜੀ ਹੋਈ ਆ ਕਿ ਜਿਹੜੇ ਸਪੀਡ ਲਿਮਿਟਰਸ ਹੈਗੇ ਆ, ਸਪੀਡ ਲਿਮਿਟਰਸ ਦੇ ਉੱਤੇ ਗੱਲ ਫਿਰ ਤੋਂ ਉਹਨਾਂ ਨੇ ਸ਼ੁਰੂ ਕਰਤੀ ਹੈ ਕਿ ਜਿਹੜੀਆਂ ਕਾਫੀ ਇਹ ਮਤਲਬ ਕਿ ਪ੍ਰੋਬਲਮੈਟਿਕ ਮੰਨਿਆ ਜਾਂਦਾ ਕਿ ਟਰੱਕਿੰਗ ਇੰਡਸਟਰੀ ਤੇ ਗਵਰਨਮੈਂਟ ਦੇ ਵਿੱਚ ਇਹਦੇ ਉੱਤੇ ਕਾਫੀ ਜਿਹੜੀ ਬਹਿਸ ਚੱਲਦੀ ਰਹਿੰਦੀ ਆ ਤੇ ਬੇਸਿਕਲੀ ਉਹ ਕਹਿ ਰਿਹਾ ਕਿ ਉਹ ਆਪਣੇ ਆਪ ਨੂੰ ਕਮਿਟ ਕਰਦੇ ਹੈਗੇ ਆ ਕਿ ਜਿਹੜੀ ਐਡਵਾਂਸ ਟੈਕਨੋਲੋਜੀ ਹੈਗੀ ਆ, ਇੰਟੀਗ੍ਰੇਸ਼ਨ ਟੈਕਨੋਲੋਜੀ ਦੀ ਜਿਹੜੀ ਕਿ ਇੰਪਰੂਵ ਸੇਫਟੀ ਓਵਰ ਦਾ ਰੋਡ ਹੈ ਨਾ, ਉਹਦੇ ਲਈ ਉਹ ਜਿਹੜੇ ਸਪੀਡ ਲਿਮਿਟਰਸ ਹੈ ਕਿਉਂਕਿ ਬਹੁਤ ਜਗ੍ਹਾ ਦੇ ਸਪੀਡ ਲਿਮਿਟਰਸ ਦੀ ਗੱਲ ਚੱਲ ਰਹੀ ਹੈ ਕਿ ਸਪੀਡ ਜਿਹੜੀ ਉਹ ਲਿਮਿਟ ਹੋਣੀ ਚਾਹੀਦੀ ਆ ਕਿਉਂਕਿ ਵੱਡੇ ਜਿਹੜੇ ਟਰੱਕ ਹੈਗੇ ਆ ਉਹਨਾਂ ਦੇ ਨਾਲ ਫੈਟੈਲਿਟੀਜ਼ ਬਹੁਤ ਵੱਧਦੀਆਂ ਹੈਗੀਆਂ ਸਪੀਡ ਕਰਕੇ। ਸੋ ਉਹਨਾਂ ਦੇ ਉੱਤੇ ਗੱਲ ਕਰਨ ਦੀ ਜਿਹੜੀ ਉਹਨਾਂ ਨੇ ਗੱਲ ਕਹੀ ਹੈਗੀ ਆ ਕਿ ਉਹਦੇ ਤੇ ਉਹ ਧਿਆਨ ਦੇਣਗੇ। ਤੇ ਇੱਕ ਜਿਹੜਾ ਲਾਸਟ ਬਟ ਨਾਟ ਦਾ ਲੀਸਟ ਜਿਹੜਾ ਇੱਕ ਹੈਗਾ ਕਿ ਜਿਹੜਾ ਸਾਈਡ ਅੰਡਰ ਕੈਰੇਜ ਹੈਗਾ, ਸਾਈਡ ਅੰਡਰ ਰਾਈਡ ਹੈਗਾ, ਜਦੋਂ ਤੁਸੀਂ ਜਿਹੜੇ ਟ੍ਰੇਲਰ ਦੇ ਸਾਈਡਾਂ ਦੇ ਉੱਤੇ ਹੁੰਦੇ ਆ ਹਨਾ ਉੱਥੇ ਉਹ ਕਾਫੀ ਜਿਹੜੇ ਟਰੱਕਸ ਹੈਗੇ ਆ ਜਿਹੜੇ ਅੰਡਰ ਰਾਈਡ ਹੈਗੇ ਆ ਤੇ ਬੈਕ ਹੈਗੇ ਪਿੱਛੇ ਜਿਹੜੇ ਹੁੰਦੇ ਆ ਉੱਥੇ ਕਾਫੀ ਜਿਹੜੇ ਐਕਸੀਡੈਂਟਸ ਹੁੰਦੇ ਆ ਉਹ ਹੁੰਦੇ ਆ ਜਿਹੜੇ ਕਿ ਫੈਟੈਲਿਟੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਆ। 2017 ਦੇ ਵਿੱਚ 4.5 ਲੱਖ ਪੁਲਿਸ ਰਿਪੋਰਟਡ ਕ੍ਰੈਸ਼ ਇਨਵੋਲਵ ਸੀ 18 ਵੀਲਰ ਦੇ ਨਾਲ, ਜਿਹਦੇ ਵਿੱਚ ਕਿ 4237 ਜਿਹੜੀਆਂ ਫੈਟੈਲਿਟੀਜ਼ ਸੀਗੀਆਂ ਜਿਹੜੀਆਂ ਕਿ ਟ੍ਰੇਲਰ ਦੇ ਥੱਲੇ ਕਾਰ ਵੜ ਜਾਣ ਹੋਈਆਂ ਸੀਗੀਆਂ। ਸੋ ਉੱਥੇ ਵੀ ਵਿਚਾਰ ਕੀਤਾ ਜਾ ਰਿਹਾ ਕਿ ਜਿਹੜੇ ਅੰਡਰ ਕੈਰੇਜ ਹੈਗੇ ਆ ਟ੍ਰੇਲਰ ਦੇ ਅੰਡਰ ਕੈਰੇਜ ਹੈਗੇ ਉਹਨਾਂ ਨੂੰ ਕਿਸ ਤਰ੍ਹਾਂ ਮਜ਼ਬੂਤ ਕੀਤਾ ਜਾਵੇ ਤਾਂ ਕਿ ਕਾਰ ਜਿਹੜੀ ਆ ਜੇ ਐਕਸੀਡੈਂਟ ਹੁੰਦਾ ਵੀ ਆ ਤੇ ਉਹ ਥੱਲੇ ਨਾ ਜਾ ਸਕੇ ਜਾਂ ਥੱਲੇ ਮਤਲਬ ਕਿ ਬਿਲਕੁਲ ਡੈਮੇਜ ਦੀ ਸਥਿਤੀ 'ਚ ਨਾ ਜਾ ਸਕੇ। ਫੈਟੈਲਿਟੀਆਂ ਘਟਣ ਮਤਲਬ ਵੀ ਮਰਨ ਵਾਲਿਆਂ ਦੀ ਸੰਖਿਆ ਘਟੇ। ਜੀ ਬਿਲਕੁਲ ਜੀ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਤੇ ਉਹਨਾਂ ਨੇ ਆਉਂਦੇ ਜਿਹੜੇ ਆਪਣੇ ਵਿਚਾਰ ਦਿੱਤੇ ਹੈਗੇ ਔਰ ਇਹਦਾ ਅਸੀਂ ਵੀ ਕਲੋਜ਼ਲੀ ਫੋਲੋ ਅਪ ਕਰ ਰਹੇ ਹੈਗੇ ਕਿ ਕਿੱਦਾਂ ਦੇ ਜਿਹੜੀ ਪਬਲਿਕ ਜਿਹੜੀ ਹੈਗੀ ਆ ਉਹਨਾਂ ਦੀ ਫੀਡਬੈਕ ਕੀ ਆ ਰਹੀ ਹੈਗੀ ਆ ਤੇ ਕਾਫੀ ਜਿਹੜੇ ਹੈਗੇ ਆ ਕਿਉਂਕਿ ਇਹਨਾਂ ਦਾ ਬੈਕਗਰਾਊਂਡ ਹੈਗਾ ਆ ਥੋੜਾ ਟਰੱਕਿੰਗ ਦੇ ਵਿੱਚ, ਨਾਟ ਟਰੱਕਿੰਗ ਦੇ ਵਿੱਚ ਪਰ ਆਪਣਾ ਟਰਾਂਸਪੋਰਟੇਸ਼ਨ ਦੇ ਵਿੱਚ। ਸੋ ਇਸ ਕਰਕੇ ਕਾਫੀ ਜਾਣੇ ਹੈਗੇ ਆ ਜਿਹੜੇ ਕਿ ਇਹ ਵਿਚਾਰ ਦੇ ਰਹੇ ਆ ਕਿ ਬਿਲਕੁਲ ਇਹਨਾਂ ਨੂੰ ਕੋਈ ਨਹੀਂ ਪਤਾ ਹੈਗਾ, ਬਿਲਕੁਲ ਇੱਦਾਂ ਦੀ ਗੱਲ ਨਹੀਂ ਹੈਗੀ। ਥੋੜਾ ਬਹੁਤ ਤਾਂ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਜਿਹੜੀ ਇੰਡਸਟਰੀ ਦੇ ਬਾਰੇ ਦੇ ਵਿੱਚ ਪਤਾ ਹੈਗਾ, ਉਹਨਾਂ ਨੇ ਕੰਮ ਕੀਤਾ ਹੈਗਾ। ਸੋ ਆਉਣ ਵਾਲਾ ਸਮਾਂ ਹੀ ਆ ਜਿਹੜਾ ਉਹ ਦੱਸੂਗਾ ਕਿਉਂਕਿ ਇਹ ਕਾਫੀ ਇੰਪੋਰਟੈਂਟ ਮੁੱਦੇ ਹੈਗੇ ਸਾਰੇ ਜਿਨ੍ਹਾਂ ਤੇ ਉਹਨਾਂ ਨੇ ਗੱਲ ਕੀਤੀ ਆ ਔਰ ਇਹ ਜਿਹੜੇ ਪੁਆਇੰਟਸ ਹੈਗੇ ਆ ਖਾਸ ਕਰਕੇ ਜਿਹੜਾ ਸਪੀਡ ਲਿਮਿਟਰਸ ਦਾ ਹੈਗਾ ਉਹਨੇ ਕਾਫੀ ਹੀਟ ਫੜੀ ਹੈਗੀ ਆ। ਫੈਡਰਲ ਐਕਸਾਈਜ਼ ਟੈਕਸ ਦੀ ਵੀ ਕਾਫੀ ਜਿਹੜੀ ਚਰਚਾ ਹੈਗੀ ਆ ਕਿ ਉਹਨੂੰ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ ਉਹਨੂੰ ਕੈਂਸਲ ਕਰਨ ਦੀ ਕੋਸ਼ਿਸ਼ ਕਰੀ ਕਿਉਂਕਿ ਟਰੱਕਾਂ ਦੀਆਂ ਪ੍ਰਾਈਸਿਸ ਬਹੁਤ ਵੱਧ ਜਾਂਦੀਆਂ। ਸੋ ਬੇਸਿਕਲੀ 12% ਟੈਕਸ ਜਿਹੜਾ ਸਿੱਧੀ ਜਿਹੜਾ ਕੰਜ਼ਿਊਮਰ ਦੇ ਉੱਤੇ ਲੋਡ ਹੈਗਾ ਔਰ ਜਿਹੜਾ ਕਿ ਇੰਨੇ ਬਹੁਤ ਪੁਰਾਣਾ ਸਦੀਆਂ ਪੁਰਾਣਾ ਸ਼ੁਰੂ ਕੀਤਾ ਗਿਆ ਟੈਕਸ ਹੈ ਜਿਹੜਾ ਅੱਜ ਤੱਕ ਚੱਲਦਾ ਆ ਰਿਹਾ ਤੇ ਇਲੈਕਟ੍ਰੋਨਿਕ ਲੌਗਿੰਗ ਦੇ ਵਾਸਤੇ ਐਨੀਵੇ ਇਸ ਵੇਲੇ ਬਹੁਤ ਜ਼ਿਆਦਾ
ਧਿਆਨ ਦੇਣ ਦੀ ਲੋੜ ਹੈਗੀ ਆ। ਰਾਜਕਿਰਨ ਮਤਲਬ ਕਿ ਇਲੈਕਟ੍ਰੋਨਿਕ ਲੌਗਿੰਗ ਡਿਵਾਈਸ ਤਾਂ ਜਿੱਦਾਂ ਇਸ ਵੇਲੇ ਸਮਝ ਲਓ ਵੀ ਮਜ਼ਾਕ ਬਣ ਕੇ ਰਹਿ ਗਿਆ ਹੈਗਾ। ਸੋ ਮੇਰੇ ਖਿਆਲ ਉਹਦੇ ਉੱਤੇ ਤਾਂ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਜੀ। ਬਿਲਕੁਲ। ਤੇ ਸਰੋਤਿਓ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਨੰਬਰ ਹੈਗਾ ਸਟੂਡੀਓ 'ਚ ਕਾਲ ਕਰਨ ਦੇ ਲਈ 408-272-5200 4082725200 ਤੇ ਆਪਣੇ ਨਾਲ ਕਾਲਰ ਜੁੜੇ ਹੋਏ ਨੇ ਜੀ ਬਾਜਵਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਆ, ਮੇਰੇ ਕੋਲ ਇੰਡੋਰਸਮੈਂਟ ਹੈ ਹੈਜ਼ਮਟ ਦੀ, ਤੇ ਕਾਫੀ ਪੁਰਾਣੇ ਸਮੇਂ ਤੋਂ ਆ, ਤੇ ਮੈਂ DMV ਦਾ ਟੈਸਟ ਜਿਹੜਾ ਪਾਸ ਕਰ ਲਿਆ, ਹੈਜ਼ਮਟ ਦਾ ਕਲੀਅਰ ਹੋ ਗਿਆ, ਤੇ ਮੈਨੂੰ TSA ਦੀ ਚਿੱਠੀ ਆਈ ਆ ਕੋਈ ਕਲੀਅਰੈਂਸ ਵਾਸਤੇ, ਜੇ ਮੈਂ ਆਪਣਾ ਹੈਜ਼ਮਟ ਦਾ ਸਟਿਲ ਵੈਲਡਰ ਰੱਖਣਾ ਲਾਇਸੈਂਸ। ਤੇ ਮੇਰੇ ਕੋਲ ਟਵਿਕ ਕਾਰਡ ਵੀ ਹੈਗਾ, ਮੇਰੇ ਕੋਲ FBI ਕਲੀਅਰੈਂਸ ਹੈਗੀ ਹੈ, ਕਿਉਂਕਿ ਮੇਰਾ ਟਵਿਕ ਕਾਰਡ ਜਿਹੜਾ ਹੈਗਾ ਵੈਲਿਡ ਆ। ਤੇ ਡਾਟਾਬੇਸ ਨੂੰ ਦੋਵਾਂ ਦਾ ਸੇਮ ਨਹੀਂ ਹੁੰਦਾ, ਉਹ ਯੂਜ਼ ਨਹੀਂ ਕਰ ਸਕਦੇ ਕਿ ਮੈਨੂੰ ਫੇਰ ਪੇ ਕਰਨਾ ਪਏਗਾ, ਫਿਰ ਸਟਾਰਟ ਓਵਰ ਕਰਨਾ ਪਏਗਾ? ਇਹਦਾ ਕਿੰਨੀ ਫੀਸ ਹੈ? ਹਾਂਜੀ, ਇਹ ਰਿਕੁਆਇਰਮੈਂਟ ਹੈਗੀ ਹੈ ਜੀ, ਨਵੀਂ ਰਿਕੁਆਇਰਮੈਂਟ ਮੇਰੇ ਖਿਆਲ ਜਦੋਂ 9/11 ਤੋਂ ਬਾਅਦ ਦੀ ਇਹ ਰਿਕੁਆਇਰਮੈਂਟ ਚੱਲੀ ਆ ਰਹੀ ਆ। ਇਹਦੇ ਵਿੱਚ ਤੁਹਾਨੂੰ ਜਿਹੜਾ ਹੁਣ ਉਹਨਾਂ ਨੇ ਨਵੇਂ ਜਿਹੜੇ ਮੇਰੇ ਖਿਆਲ ਲਾਅ ਹੈਗਾ ਕਿ ਜਿਹਦੇ ਵਿੱਚ ਤੁਸੀਂ ਜੇ ਹੈਜ਼ਮੈਟ ਦੀ ਇੰਡੋਰਸਮੈਂਟ ਲੱਗੀ, ਕਿਉਂਕਿ ਜਿਹੜਾ ਟਵਿਕ ਕਾਰਡ ਹੈਗਾ ਨਾ ਉਹ ਡਿਫਰੈਂਟ ਹੈਗਾ ਭਾਜੀ। ਟਵਿਕ ਕਾਰਡ ਜਿਹੜਾ ਉਹ ਹੈਗਾ ਜਿਹੜੀਆਂ ਤੁਹਾਡੀਆਂ ਗਵਰਨਮੈਂਟ ਇੰਸਟਾਲੇਸ਼ਨਸ ਹੈਗੀਆਂ, ਆਰਮੀ ਇੰਸਟਾਲੇਸ਼ਨਸ ਹੈਗੀਆਂ, ਪੋਰਟ ਹੈਗੀ ਆ, ਇਹਨਾਂ ਥਾਵਾਂ ਤੇ ਜਾਣ ਵਾਸਤੇ ਟਵਿਕ ਕਾਰਡ ਹੁੰਦਾ ਆ। ਸੋ ਉਹਦੀ ਜਿਹੜੀ ਕਲੀਅਰੈਂਸ ਹੈ ਉਹ ਟੋਟਲੀ ਡਿਫਰੈਂਟ ਹੈਗੀ ਆ। ਜਿਹੜੀ ਇਹ ਕਲੀਅਰੈਂਸ ਹੈਗੀ ਆ ਇਹ ਟੋਟਲੀ ਡਿਫਰੈਂਟ ਹੈਗੀ ਆ। ਇਹ ਬਿਲਕੁਲ ਜਿਹੜੀ ਆ ਉਸ ਡਾਟਾਬੇਸ ਦੇ ਨਾਲ ਜਿਹੜੀ ਆ ਨਹੀਂ ਜਾਂਦੀ, ਪਰ ਡੈਫੀਨੇਟਲੀ ਤੁਸੀਂ ਇੱਕ ਵਾਰੀ ਉਹਨਾਂ ਨੂੰ ਪੁੱਛ ਸਕਦੇ ਹੈਗੇ ਆ, ਜਿੱਥੋਂ ਵੀ ਲੈਟਰ ਆਇਆ ਹੈਗਾ ਉਹਨਾਂ ਦੀ ਈਮੇਲ ਜਾਂ ਫੋਨ ਨੰਬਰ ਜਾਂ ਕੁਛ ਨਾ ਕੁਛ ਉੱਥੇ ਹੋਏਗਾ। ਸੋ ਉਹਨਾਂ ਨੂੰ ਪੁੱਛ ਸਕਦੇ ਆ ਕਿ ਉਹ ਤੁਹਾਡਾ ਕੋਆਰਡੀਨੇਟ ਕਰਦੇ ਆ ਉਹਦੇ ਨਾਲ ਕਿ ਨਹੀਂ, ਪਰ ਮੇਰੇ ਖਿਆਲ ਦੇ ਵਿੱਚ ਸ਼ਾਇਦ ਉਹ ਨਹੀਂ ਕਰਨਗੇ ਕੋਆਰਡੀਨੇਟ, ਕਿਉਂਕਿ ਇਹ ਟੋਟਲੀ ਡਿਫਰੈਂਟ ਡਿਪਾਰਟਮੈਂਟ ਹੈਗਾ। ਓਕੇ। ਤੇ ਤੁਹਾਨੂੰ ਕੋਈ ਆਈਡੀਆ ਰਫਲੀ ਇਹਦੇ ਕੀ ਫੀਸ ਕੀ ਆ? ਨਹੀਂ ਵੀਰ ਜੀ, ਮੈਨੂੰ ਫੀਸ ਦਾ ਨਹੀਂ ਪਤਾ ਹੈਗਾ, ਪਰ ਜਿਹੜੀ ਇਹ ਕਲੀਅਰੈਂਸ ਹੈਗੀ ਆ ਤੁਹਾਡੇ ਹੈਜ਼ਮੈਟ ਦੇ ਵਾਸਤੇ, ਜਿਹੜੀ ਕਲੀਅਰੈਂਸ ਹੈ ਡਿਫਰੈਂਟ ਡਿਪਾਰਟਮੈਂਟ ਆ। ਫੀਸ ਜੇ ਤੁਹਾਨੂੰ ਲੈਟਰ ਆਇਆ ਹੈਗਾ ਤਾਂ ਡੈਫੀਨੇਟਲੀ ਉਹਦੇ ਵਿੱਚ ਸਾਰਾ ਡਿਟੇਲ ਹੋਊਗੀ ਜੀ। ਥੈਂਕ ਯੂ ਜੀ ਕਾਲ ਦੇ ਲਈ। ਆਪਣੇ ਅਗਲੇ ਕਾਲਰ ਨੇ ਜੁੜੇ ਹੋਏ ਦਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਦੋਵਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਮਨ ਜੀ, ਮੈਂ ਤੁਹਾਨੂੰ ਪੁੱਛਣਾ ਸੀ ਵੀ ਇੱਕ ਨਵਾਂ ਕਾਨੂੰਨ ਹੁਣ ਹੋਰ ਆਇਆ ਜਿਹੜਾ ਕਲੀਅਰੈਂਸ ਹਾਊਸ, ਕੀ ਇਹ ਕਿੱਥੋਂ ਮਤਲਬ ਕਿਹਦੇ ਕੋਲ ਕਰਾਉਣਾ ਹੈ, ਇਹਦਾ ਕੀ ਹਿਸਾਬ? ਹਾਂਜੀ, ਇਹ ਜਿਹੜਾ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਹੈ ਜੀ, ਇਹ ਇੱਕ ਸਿੰਪਲ ਇੱਕ ਡਾਟਾਬੇਸ ਬਣਾਤਾ ਆ। ਜਿਹੜਾ ਪਹਿਲਾਂ ਜਿੱਦਾਂ ਤੁਸੀਂ ਡਰੱਗ ਐਂਡ ਐਲਕੋਹਲ ਜਾ ਕੇ ਟੈਸਟ ਕਰਾਉਂਦੇ ਸੀ, ਆਪਣਾ ਡਰੱਗ ਟੈਸਟ ਕਰਾਉਂਦੇ ਸੀ, ਸੇਮ ਚੀਜ਼ ਹੈਗੀ ਆ, ਪਰ ਇਹਦੀ ਰਿਪੋਰਟਿੰਗ ਜਿਹੜੀ ਆ ਉਹ ਇਲੈਕਟ੍ਰੋਨਿਕ ਕਰ ਦਿੱਤੀ ਗਈ ਆ। ਪਹਿਲਾਂ ਰਿਪੋਰਟਿੰਗ ਇਹਦੀ ਜਿਹੜੀ ਆ ਉਹ ਮਤਲਬ ਕਿ ਵੈਬਸਾਈਟ ਤੇ ਹੁੰਦੀ ਸੀ, ਫੈਕਸ ਆਣਾ ਹੁੰਦੀ ਸੀ, ਕਈ ਤਰੀਕੇ ਨਾਲ ਹੁੰਦੀ ਸੀਗੀ, ਪਰ ਹੁਣ ਉਹ ਜਿਹੜੀ ਆ ਉਹ ਇਲੈਕਟ੍ਰੋਨਿਕ ਰਿਪੋਰਟਿੰਗ ਕਰ ਦਿੱਤੀ ਗਈ ਆ। ਇਹ ਤੁਸੀਂ ਜਿਹੜਾ ਆ ਔਨਲਾਈਨ ਜਾ ਕੇ ਆਪਣਾ ਇਹਨੂੰ ਸਾਈਨ ਅਪ ਕਰ ਸਕਦੇ ਹੈਗੇ ਆ। ਤੁਹਾਡੇ ਜਿਹੜੇ ਪੇਪਰ ਫਾਈਲ ਕਰਦੇ ਹੈਗੇ ਆ ਉਹ ਵੀ ਤੁਹਾਡਾ ਜਿਹੜਾ ਹੈਲਪ ਕਰ ਸਕਦੇ ਹੈਗੇ ਸਾਈਨ ਅਪ ਕਰਨ ਦੇ ਵਿੱਚ। ਪਲੀਜ਼ ਮੈਂ ਸਾਰਿਆਂ ਨੂੰ ਇਹ ਗੱਲ ਕਹੂੰਗਾ ਕਿ ਜੇ ਤੁਸੀਂ ਕਿਸੇ ਕੋਲੋਂ ਵੀ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦੀ ਕਰਵਾਉਣੇ ਹੈਗੇ ਆ, ਇਹਦੀ ਕੋਈ ਫੀਸ ਐਡੀ ਜ਼ਿਆਦਾ ਨਹੀਂ ਹੋਣੀ ਚਾਹੀਦੀ। ਮਤਲਬ ਮੈਂ ਕੋਈ ਨੰਬਰ ਨਹੀਂ ਦੇ ਰਿਹਾ ਹੈਗਾ, ਪਰ ਇਹ ਫ੍ਰੀ ਹੈਗਾ, ਕੋਈ ਇਹਦਾ ਚਾਰਜ ਨਹੀਂ ਹੈਗਾ। ਗਵਰਨਮੈਂਟ ਇਹਦਾ ਕੋਈ ਚਾਰਜ ਨਹੀਂ ਕਰਦੀ ਸਾਈਨ ਕਰਨ ਦਾ, ਇਹ ਫ੍ਰੀ ਅਕਾਊਂਟ ਹੈਗਾ। ਤੇ ਪਲੱਸ ਜਿਹੜੀ ਇਹਦੀ ਇਨਕੁਆਇਰੀ ਹੈਗੀ ਆ, ਜਿਹੜੀ ਇਹਦੀ ਰਿਪੋਰਟ ਕੱਢਣੀ ਆ, ਉਹ ਰਿਪੋਰਟ ਕਾਫੀ ਮੈਨੂੰ ਜਿਹੜੀਆਂ ਪਤਾ ਲੱਗਾ ਹੈਗਾ ਕਿ ਰਿਪੋਰਟਸ ਦੇ ਬਹੁਤ ਪੈਸੇ ਚਾਰਜ ਕਰ ਰਹੇ ਆ ਲੋਕੀ। ਰਿਪੋਰਟਸ ਜਿਹੜੀ ਆ $1.25 ਲੱਗਦੇ ਇਹਦੇ, ਗਵਰਨਮੈਂਟ ਵੱਲੋਂ $1.25 ਚਾਰਜ ਕੀਤੇ ਜਾਂਦੇ ਆ। ਕਈ ਕੰਪਨੀਆਂ ਜਿਹੜੀਆਂ ਹੈਗੀਆਂ ਸੁਣੀਆਂ ਹੈਗੀਆਂ $25 ਤੋਂ $50 ਤੱਕ ਵੀ ਜਿਹੜੀਆਂ ਚਾਰਜਸ ਸੁਣੇ ਹੈਗੇ ਆ। ਸੋ ਪਲੀਜ਼ ਇਹ ਜ਼ਰੂਰ ਚਿੱਤੇ ਰੱਖਿਓ। ਤੇ ਬਾਕੀ ਤੁਹਾਡੀਆਂ ਜਿਹੜੀਆਂ ਔਨਲਾਈਨ YouTube ਦੇ ਉੱਤੇ ਮੈਂ ਵੀਡੀਓਜ਼ ਪਾਈਆਂ ਹੈਗੀਆਂ ਪੰਜਾਬੀ ਦੇ ਵਿੱਚ, ਕਿੱਦਾਂ ਸਾਈਨ ਅਪ ਕਰਨਾ ਹੈਗਾ। ਜੇ ਤੁਹਾਨੂੰ ਲੋੜ ਹੈਗੀ ਤੁਸੀਂ ਉੱਥੇ ਜਾ ਕੇ ਜੇ ਆਪ ਕਰਨਾ ਚਾਹੁੰਦੇ ਹੋ ਕਰ ਸਕਦੇ ਆ, ਜਾਂ ਤੁਸੀਂ ਜਿਹੜੇ ਤੁਹਾਡੇ ਪੇਪਰ ਵਰਕ ਕਰਦੇ ਆ ਉਹਨਾਂ ਦੇ ਕੋਲੋਂ ਇਹਦੀ ਹੈਲਪ ਲੈ ਸਕਦੇ ਆ ਜੀ। ਥੈਂਕ ਯੂ ਜੀ। ਹਾਂਜੀ, ਅੱਛਾ, ਇੱਕ ਮੈਂ ਹੋਰ ਗੱਲ ਪੁੱਛਣੀ ਚਾਹੁੰਦਾ ਸੀ ਜੀ ਵੀ ਇੱਕ ਨਾ ਸਾਨੂੰ ਅੱਗੇ ਮੈਂ ਕਈ ਵਾਰੀ ਗੱਲ ਕੀਤੀ ਆ ਵੀ ਪਹਿਲਾਂ ਵੀ ਸੀ, ਪਰ ਹੁਣ ਤੇ ਬਹੁਤ ਜ਼ਿਆਦਾ ਹੋ ਗਿਆ ਕਰੋਨਾ ਕਰਕੇ। ਸਾਨੂੰ ਡਰਾਈਵਰਾਂ ਨੂੰ ਰੈਸਟ ਰੂਮ ਦੀ ਬਹੁਤ ਪ੍ਰੋਬਲਮ ਆਉਂਦੀ ਆ। ਅਸੀਂ ਜਿੱਥੇ ਵੀ ਜਾਂਦੇ ਆ ਕਹਿੰਦੇ ਜੀ ਰੈਸਟ ਰੂਮ ਹੈ ਨਹੀਂ। ਹੁਣ ਮੈਂ 2 ਵਾਰੀ ਫਸਿਆ ਤੇ 2 ਵਾਰੀ ਮੈਂ 911 ਕਰਕੇ ਉਹਨਾਂ ਕੋਲ ਬਾਥਰੂਮ ਲਿਆ। ਤੇ ਉਹਦੇ ਵਿੱਚ ਤੁਸੀਂ ਜਿਹੜੇ ਮਤਲਬ ਵੋਟਾਂ ਲੈਣ ਆਉਂਦੇ ਆ, ਗਵਰਨਰ ਆ, ਦੂਜਾ ਜਿਹੜੇ ਉੱਤੇ ਹੈਗੇ ਆ, ਉਹਨਾਂ ਨਾਲ ਤੁਸੀਂ ਕੋਈ ਮੀਟਿੰਗ ਨਹੀਂ ਕਰ ਸਕਦੇ ਕਿ ਵੱਡੀ ਪ੍ਰੋਬਲਮ ਆ।
ਜੀ ਧੰਨਵਾਦ। ਦੂਜੀ ਗੱਲ ਇਹ ਵੀ ਜੇ ਉਹ ਨਹੀਂ ਕਰਦੇ ਤਾਂ ਤੁਸੀਂ ਕੋਰਟ ਕੇਸ ਕਰੋ, ਉਹਦੇ ਵਿੱਚ ਸਾਡੇ ਕੋਲ ਤੁਸੀਂ ਪੈਸੇ ਲਓ ਟਰੱਕ ਵਾਈਜ਼ ਵੀ ਕਿੰਨੇ ਪੈਸੇ ਤੁਹਾਨੂੰ ਚਾਹੀਦੇ ਆ ਕੋਰਟ ਕੇਸ ਕਰਨ ਵਾਸਤੇ। ਇਹ ਬਹੁਤ ਵੱਡਾ ਇਸ਼ੂ ਆ ਜਿਹਨੂੰ ਕੋਈ ਤੁਹਾਡੀ ਆਵਾਜ਼ ਕੱਟ ਗਈ ਦਵਿੰਦਰ ਜੀ ਵਿੱਚ, ਬਟ ਬਿਲਕੁਲ ਭਾਵਨਾ ਜਿਹੜੀ ਆਪਾਂ ਸਮਝ ਗਏ ਹਾਂ ਜੀ ਇਹ ਹੈਗੀ ਆ। ਪਰ ਇਹਦੇ ਵਿੱਚ ਇਦਾਂ ਹੈਗੀ ਆ ਕਿ ਜਿਹੜਾ ਇਹ ਚੀਜ਼ ਹੈਗੀ ਆ ਪ੍ਰਾਈਵੇਟ ਬਿਜ਼ਨਸ ਹੈਗਾ ਆ, ਪ੍ਰਾਈਵੇਟ ਬਿਜ਼ਨਸ ਦੀਆਂ ਆਪਣੀਆਂ ਪਾਲਿਸੀਜ਼ ਹੈਗੀਆਂ, ਉਹ ਕਿੱਦਾਂ ਕਰਦੇ ਹੈਗੇ ਆ। ਯੈਸ, ਜਿਹੜੇ ਤੁਹਾਡਾ ਨੈਸ਼ਨਲ ਕੰਜ਼ਿਊਮਰ ਡਾਟਾਬੇਸ ਹੈਗਾ ਆ ਉਹਦੇ ਉੱਤੇ ਜਾ ਕੇ ਤੁਸੀਂ ਉਸ ਬਿਜ਼ਨਸ ਦੀ, ਉਸ ਵੇਅਰ ਹਾਊਸ ਦੀ, ਉਹਨਾਂ ਚੀਜ਼ਾਂ ਦੀ ਕੰਪਲੇਂਟ ਕਰ ਸਕਦੇ। ਅਸੀਂ ਹਰ ਵਾਰੀ ਇਹ ਕਹਿੰਦੇ ਆ ਕਿ ਤੁਸੀਂ ਉੱਥੇ ਜਾ ਕੇ ਕੰਪਲੇਂਟ ਕਰੋ, ਜਿਹੜਾ ਕੰਜ਼ਿਊਮਰ ਡਾਟਾਬੇਸ ਹੈਗਾ ਆ ਉਹਦੇ ਉੱਤੇ ਜਾ ਕੇ ਕੰਪਲੇਂਟ ਕਰੋ, ਜ਼ਰੂਰ ਕਰੋ, ਕਿਉਂਕਿ ਕੰਪਲੇਂਟ ਕਰਨੀ ਬਣਦੀ ਆ। ਜਦੋਂ ਇੱਕ ਬਿਜ਼ਨਸ ਦੇ ਵਾਸਤੇ ਕਾਫੀ ਕੰਪਲੇਂਟਸ ਇਕੱਠੀਆਂ ਹੋ ਜਾਂਦੀਆਂ, ਹੁਣ ਦੇਖੋ ਰਾਜਕਰਨ, ਮੈਂ ਇੱਕੋ ਗੱਲ ਕਰਦਾ ਕਿ ਇੱਕ ਵੇਅਰ ਹਾਊਸ ਤੇ ਮੇਰੇ ਖਿਆਲ ਘੱਟੋ ਘੱਟ ਦਿਹਾੜੀ ਦੇ ਵਿੱਚ 10, 15, 20, 50 ਬੰਦੇ ਜਾਂਦੇ ਹੋਣਗੇ ਉਸ ਵੇਅਰ ਹਾਊਸ, ਠੀਕ ਹੈ ਨਾ। ਜੇ 10, 15, 20, 50 ਬੰਦੇ ਜਾਂਦੇ, ਉਹਦੇ ਚੋਂ 10 ਬੰਦੇ ਘੱਟੋ ਘੱਟ ਪੰਜਾਬੀ ਹੋਣਗੇ, ਠੀਕ ਹੈ ਨਾ। ਤੇ ਜੇ 10 ਬੰਦੇ ਨੂੰ ਰੋਜ਼ ਦੀ ਉਹ ਡਿਨਾਇਲ ਹੁੰਦਾ ਆ ਬਾਥਰੂਮ ਦਾ, ਤੇ ਜੇ 10 ਬੰਦੇ ਰੋਜ਼ ਦੀ ਕੰਪਲੇਂਟ ਫਾਈਲ ਕਰਨ, ਤੇ ਸੋਚੋ ਵੀ ਉਹ ਕਿੰਨੀਆਂ ਕੰਪਲੇਂਟਸ ਹੋ ਸਕਦੀਆਂ, ਤੇ ਕਿੱਦਾਂ ਨਹੀਂ ਉਹ ਚੀਜ਼ ਜਿਹੜੀ ਆ ਉਹ ਠੀਕ ਹੋ ਸਕਦੀ। ਆਪਾਂ ਵਕੀਲ, ਕੇਸ, ਇਹਨਾਂ ਚੀਜ਼ਾਂ 'ਚ ਪੈ ਕੇ ਆਪਾਂ ਲੌਂਗ ਟਰਮ ਪ੍ਰੋਸੈਸ 'ਚ ਪੈ ਜਾਂਦੇ ਹਾਂ, ਕਿਉਂਕਿ ਲੀਗਲੀ ਇਹ ਗਵਰਨਮੈਂਟ ਦੇ ਹੱਥ 'ਚ ਨਹੀਂ ਹੈਗਾ ਕਿਸੇ ਪ੍ਰਾਈਵੇਟ ਬਿਜ਼ਨਸ ਨੂੰ ਕੰਸਟੀਟਿਊਟ ਕਰਨਾ ਕਿ ਉਹ ਕੀ ਕਰ ਸਕਦੇ, ਕੀ ਨਹੀਂ ਕਰ ਸਕਦੇ। ਇੱਕ ਬੰਨੇ ਆਪਾਂ ਕਹਿੰਦੇ ਹਾਂ ਕਿ ਜਿਹੜਾ ਡਰਾਈਵਰ ਹੈਗਾ ਉਹ ਗਿਆ ਹੈਗਾ, ਡੈਫੀਨੇਟਲੀ ਮੇਰੀ ਜਿਹੜਾ ਵੋਇਸ ਹੈਗੀ ਆ ਉਹ ਡਰਾਈਵਰ ਵਾਸਤੇ ਹੈਗੀ ਆ, ਮੈਂ ਡਰਾਈਵਰ ਦੇ ਅਗੇਂਸਟ ਨਹੀਂ ਹੈਗਾ। ਪਰ ਦੂਜੇ ਬੰਨੇ ਇਹ ਵੀ ਦੇਖੋ ਕਿ ਜਿਹੜਾ ਦੂਸਰੀ ਸਾਈਡ ਤੇ ਆ, ਜਿਹੜੀ ਲੋਕਲ ਸਿਟੀ ਗਵਰਨਮੈਂਟ ਹੈਗੀ ਆ, ਉਹਨਾਂ ਨੇ ਜਾਂ ਕਾਊਂਟੀ ਉਹਨਾਂ ਦੀ ਹੈਗੀ ਆ, ਉਹਨਾਂ ਨੇ ਉਹਨੂੰ ਕੰਸਟੀਟਿਊਟ ਕੀਤਾ ਆ, ਉਹਨਾਂ ਨੂੰ ਦੱਸਿਆ ਹੈ ਕਿ ਤੁਹਾਡੀਆਂ ਆਹ ਪ੍ਰੋਟੋਕਾਲਸ ਹੋਣੇ ਚਾਹੀਦੇ ਆ। ਕੋਵਿਡ ਕਰਕੇ ਤੁਸੀਂ ਆਪਣੇ ਜਿਹੜੇ EMPLOYEE ਆ, ਅੰਦਰ ਜਿਹੜੇ EMPLOYEE ਬੈਠੇ ਕੰਮ ਕਰਦੇ, ਉਹਨਾਂ ਨੂੰ ਸੇਵ ਕਰਨ ਵਾਸਤੇ ਤੁਹਾਨੂੰ ਆਹ ਚੀਜ਼ਾਂ ਕਰਨੀਆਂ ਪੈਣੀਆਂ। ਔਰ ਖਾਸ ਕਰਕੇ ਵੇਅਰ ਹਾਊਸ ਦੇ ਜਿਹੜੇ EMPLOYEES ਹੈਗੇ ਆ, ਉਹਨਾਂ ਵਾਸਤੇ ਬੜੀਆਂ ਸਪੈਸੀਫਿਕ ਗਾਈਡਲਾਈਨਸ ਹੈਗੀਆਂ ਕਿ ਉਹ ਵੇਅਰ ਹਾਊਸ ਕਿੱਦਾਂ ਰਨ ਕਰਨੇ ਹੈਗੇ, ਕਿਉਂਕਿ ਵੇਅਰ ਹਾਊਸ ਇੱਕ ਬਹੁਤ ਕ੍ਰਿਟੀਕਲ ਪਾਰਟ ਹੈਗਾ ਆ, ਜਿਹੜੀ ਆਪਣੀ ਡਿਸਟ੍ਰੀਬਿਊਸ਼ਨ ਲਾਈਨ ਹੈਗੀ ਆ। ਸੋ ਉੱਥੋਂ ਦੇ ਜਿਹੜੇ EMPLOYEE ਹੈਗੇ ਉਹਨਾਂ ਨੂੰ ਬਚਾਉਣ ਵਾਸਤੇ ਵੀ ਕਾਫੀ ਜਿਹੜੀ ਲੋਕਲ ਗਵਰਨਮੈਂਟ ਹੈਗੀ ਆ ਉਹਨੂੰ ਐਕਟ ਕਰਨਾ ਪੈਂਦਾ ਹੈ। ਸੋ ਇਸ ਕਰਕੇ ਉਹਨਾਂ ਦੇ ਵੀ ਖੁਦ ਲਾਅ ਹੈਗੇ। ਐਂਡ ਤੁਹਾਡੇ ਨਾਲ ਮੇਰੀ ਬਿਲਕੁਲ ਸਹਿਮਤੀ ਆ, ਕਿਉਂਕਿ ਕਈ ਲੋਕਾਂ ਨੇ ਜਿਹੜੇ ਲਾਅਜ਼ ਹੈਗੇ ਆ, ਜੇ ਉਹਨਾਂ ਨੂੰ 50% ਲਾਅ ਦਾ ਪਾਲਣ ਕਰਨ ਲਈ ਕਿਹਾ ਗਿਆ ਨਾ, ਤੇ ਉਹ 50% ਆਪਣੇ ਪੱਲਿਓਂ ਲਾ ਕੇ 100% ਕਰ ਦਿੰਦੇ ਆ, ਠੀਕ ਹੈ ਨਾ। ਸੋ ਪਰ ਇਹ ਇੱਕ ਕਹਿੰਦੇ ਹਿਊਮਨ ਦੀ ਲੋੜ ਹੈਗੀ ਆ ਕਿ ਜੇ ਉਹਨਾਂ ਨੂੰ ਇਹ ਸਰਵਿਸਿਜ਼ ਅੰਦਰ ਨਹੀਂ ਪ੍ਰੋਵਾਈਡ ਕਰ ਸਕਦੇ ਤੇ ਉਹਨਾਂ ਨੂੰ ਬਾਹਰ ਜਿਹੜੀਆਂ ਪੋਰਟੇਬਲ ਪਾਰਟੀਜ਼ ਹੈਗੀਆਂ ਉਹ ਪ੍ਰੋਵਾਈਡ ਕਰਨੀਆਂ ਚਾਹੀਦੀਆਂ। ਬਟ ਡੈਫੀਨੇਟਲੀ ਭਾਜੀ, ਮੈਂ ਇੱਥੇ ਲਿੰਕ ਜਿਹੜਾ ਅੱਜ ਦੇ ਜਿਹੜਾ ਪ੍ਰੋਗਰਾਮ ਹੈਗਾ ਇਹਦੇ ਵਿੱਚ ਲਿੰਕ ਵੀ ਪਾਉਣਾ ਆ, ਤਾਂ ਕਿ ਤੁਸੀਂ ਉੱਥੇ ਜਾ ਕੇ ਜਿਹੜੀ ਕੰਪਲੇਂਟ ਆਪਣੀ ਫਾਈਲ ਕਰ ਸਕੋ। ਜੀ ਬਿਲਕੁਲ। ਰੌਲਾ ਉਦੋਂ ਕਾਫੀ ਜਿਹੜਾ ਪਿਆ ਸੀਗਾ, ਆਈ ਡੋਂਟ ਨੋ ਕੋਰਟ ਕੇਸ ਇਸ ਦੇ ਵਿੱਚ ਬਣ ਸਕੂਗਾ ਕਿ ਨਹੀਂ। ਨਹੀਂ ਬਣਦਾ ਰਾਜ, ਨਹੀਂ। ਓਕੇ ਜੀ, ਚਲੋ। ਨਹੀਂ, ਕਿਉਂਕਿ ਪ੍ਰਾਈਵੇਟ ਪ੍ਰਾਪਰਟੀ ਹੈ ਨਾ, ਪ੍ਰਾਈਵੇਟ ਪ੍ਰਾਪਰਟੀ ਦੇ ਉੱਤੇ ਤੁਸੀਂ ਨਹੀਂ ਕਰ ਸਕਦੇ ਚੀਜ਼, ਕਿਉਂਕਿ ਪ੍ਰਾਈਵੇਟ ਪ੍ਰਾਪਰਟੀ ਨੇ ਫਿਰ ਇਹ ਆਣ ਕੇ ਕਹਿ ਦੇਣਾ ਵੀ ਸਾਨੂੰ ਲੋਕਲ ਗਵਰਨਮੈਂਟ ਨੇ ਗਾਈਡਲਾਈਨਸ ਦਿੱਤੀਆਂ ਆ, ਅਸੀਂ ਉਹਨਾਂ ਦੇ ਅਕੋਰਡਿੰਗਲੀ ਕਰ ਰਹੇ ਹਾਂ, ਠੀਕ ਹੈ ਨਾ। ਜੀ ਜੀ। ਸੋ ਇਸ ਕਰਕੇ ਬੜਾ ਰਾਈਟ ਨਾਓ ਕਸੂਤਾ ਫਸਿਆ ਆ ਜਿਹੜਾ ਡਰਾਈਵਰ ਆ, ਉਹ ਵਿਚਾਰਾ ਚੌਂਸ ਫਿਰ, ਕਿਉਂਕਿ ਇਹ ਤਾਂ ਸਰਕਾਰੀ ਰਨ ਜਿਹੜੇ ਰੈਸਟ ਏਰੀਆ ਉਹ ਵੀ ਇਹਨਾਂ ਨੇ ਬੰਦ ਕਰ ਛੱਡੇ ਸੀਗੇ ਸ਼ੁਰੂ 'ਚ। ਪ੍ਰਾਈਵੇਟ ਵਾਲਿਆਂ ਨੇ ਤਾਂ ਫਿਰ ਉਹਨਾਂ ਦੇ ਤਰਜੀਹ ਦੇ ਉੱਤੇ ਗਾਂਹ ਤੇ ਗਾਂਹ ਜਿਹੜਾ ਕਰਨਾ ਹੀ ਆ, ਉਹ ਤਾਂ ਅੱਗੇ ਵਾਧੂ ਦਾ ਹੀ ਰੌਲਾ ਜਿਹੜਾ ਉਹ ਪਾਈ ਰੱਖਦੇ ਸੀਗੇ। ਦੇਖੋ ਨਾ, ਆਪਣੇ ਜਿਹੜੇ ਕਈ ਸਟੋਰ ਹੁੰਦੇ ਆ, ਉਹਨਾਂ ਦੇ ਬਾਥਰੂਮ ਵਗੈਰਾ ਹੁੰਦੇ ਆ, ਉਹ ਜਾਣ ਕੇ ਬੰਦ ਕਰ ਦਿੰਦੇ ਆ ਵੀ ਹੁਣ ਕਿਤੇ ਤੁਸੀਂ ਚਲੇ ਜਾਓ, ਅੱਜ ਚਾਹੇ ਸਟਾਰਬਕਸ ਆ, ਚਾਹੇ 7 ਕੋਈ ਕਿਸੇ ਥਾਂ ਚਲੇ ਜਾਓ, ਸਾਰਿਆਂ ਦੇ ਬੰਦ ਆ। ਉਹ ਸਿਰਫ ਇੱਕੋ ਨਾਲ ਲੈਂਦੇ ਵੀ ਗਵਰਨਮੈਂਟ ਨੇ ਕਹਿਤਾ ਬੰਦ ਕਰਤੇ ਆ, ਉਹਦੇ ਕਰਕੇ ਬੰਦ ਆ ਜੀ। ਜੀ, ਆਪਣਾ ਅਗਲੇ ਕਾਲਰ ਨਾਲ ਗੱਲ ਕਰਦੇ ਹਾਂ, ਜੁੜੇ ਨੇ ਲਵਲੀ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਮੇਰੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਸਰੋਤੇ ਤੇ ਦੋਵਾਂ ਭਰਾਵਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਰਮਨ ਭਾਜੀ, ਮੈਨੂੰ ਮੇਰਾ ਇੱਕ ਤੁਹਾਡੇ ਲਈ ਸਵਾਲ ਹੈ। ਕੱਲ ਮੇਰੇ ਫਰੈਂਡ ਨੇ ਕਾਲ ਲਾਈ ਸੀ ਚੋਚਲੇ ਸਕੇਲ ਤੇ ਫਾਰ ਇੰਸਪੈਕਸ਼ਨ ਦੇ ਲਈ, ਪਰ ਉਹਨਾਂ ਅੱਗੋਂ ਜਵਾਬ ਦਿੱਤਾ ਵੀ ਅਸੀਂ ਇਹ ਪ੍ਰੋਸੀਜਰ ਬਦਲ ਦਿੱਤਾ ਹੈ। ਹੁਣ ਜਿਹੜੀ ਆਪਾਂ ਇੰਸਪੈਕਸ਼ਨ ਉਸੇ ਤੱਕ ਦੀ ਕਰਾਂਗੇ ਜਿਹਦੀ ਅਸੀਂ ਚਾਹਾਂਗੇ, ਜਿਹਨੂੰ ਅਸੀਂ ਰੈੱਡ ਲਾਈਟ ਦਾਂਗੇ, ਨਹੀਂ ਤੇ ਅਦਰਵਾਈਜ਼ ਦੂਜਾ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦਾ। ਹੁਣ ਸਵਾਲ ਵਿੱਚ ਦੂਜਾ ਇਹ ਪੈਦਾ ਹੁੰਦਾ ਵੀ ਜੇ ਉਹ ਇੰਸਪੈਕਸ਼ਨਾਂ ਸਕੇਲਾਂ ਵਾਲੇ ਬੰਦ ਕਰ ਦੇਣਗੇ ਤੇ ਫਿਰ ਅਸੀਂ ਇਹ ਕਿਸ ਤਰੀਕੇ ਨਾਲ ਕਰਾ ਸਕਾਂਗੇ, ਜਿਹੜਾ ਸਟਿੱਕਰ ਆਪਾਂ ਲਵਾ ਲੈਂਦੇ ਸੀ 3 ਮਹੀਨੇ ਦਾ।
ਹਾਂਜੀ ਭਾਜੀ, ਉਹ ਜਿਹੜਾ ਆ ਡੈਫੀਨੇਟਲੀ ਇਹ ਮੈਂ ਪਿਛਲੀ ਮੇਰੇ ਨਾਲ 6 ਮਹੀਨੇ ਹੋ ਚੱਲੇ, ਉਦੋਂ ਮੈਂ ਇੰਟਰਵਿਊ ਵੀ ਕੀਤੀ ਸੀਗੀ, ਮੈਂ ਮਿਲਿਆ ਸੀਗਾ ਸਕੇਲ ਦੇ ਉੱਤੇ। ਸੋ ਜਿਹੜੀਆਂ ਬਿਕੋਜ਼ ਆਫ ਕੋਵਿਡ ਇਹਨਾਂ ਨੇ ਜਿਹੜੀਆਂ ਵੋਲੰਟਰੀ ਇੰਸਪੈਕਸ਼ਨਸ ਆ ਉਹ ਬੰਦ ਕਰ ਦਿੱਤੀਆਂ ਆ। ਸੋ ਵੋਲੰਟਰੀ ਤੁਸੀਂ ਜਾ ਕੇ ਇੰਸਪੈਕਸ਼ਨ ਨਹੀਂ ਕਰਵਾ ਸਕਦੇ ਹੈਗੇ। ਇਹ ਆਪਾਂ ਆਲਮੋਸਟ 6 ਮਹੀਨੇ ਪਹਿਲਾਂ ਵੀ ਗੱਲ ਕੀਤੀ ਸੀਗੀ। ਵੋਲੰਟਰੀ ਇੰਸਪੈਕਸ਼ਨਸ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਹੈਗੀਆਂ। ਤੁਸੀਂ CHP ਕੋਲੋਂ ਵੋਲੰਟਰੀ ਇੰਸਪੈਕਸ਼ਨ ਸਟਿੱਕਰ ਨਹੀਂ ਲਵਾ ਸਕਦੇ। ਸੋ ਤੁਹਾਡਾ ਜਿਹੜਾ ਟਰੱਕ ਸਕੇਲ ਤੇ ਪੁੱਲ ਹੋਊਗਾ, ਰੈੱਡ ਲਾਈਟ ਮਿਲੂਗੀ, ਜੇ ਉਹਦੀ ਉਹ ਇੰਸਪੈਕਸ਼ਨ ਕਰਨੀ ਚਾਹਣਗੇ ਤਾਂ ਉਹਦੀ ਹੀ ਇੰਸਪੈਕਸ਼ਨ ਕੀਤੀ ਜਾਊਗੀ। ਸੋ ਇਸ ਕਰਕੇ ਇਹ ਜਿਹੜਾ ਆ ਇਹਦੇ 'ਚ ਕੁਛ ਜ਼ਿਆਦਾ ਨਹੀਂ ਆਪਾਂ ਕਰ ਸਕਦੇ, ਕਿਉਂਕਿ ਇਹਦੇ ਵਿੱਚ ਜਿਹੜਾ ਸਟੇਟ ਆਫ ਕੈਲੀਫੋਰਨੀਆ ਦਾ ਇਹ ਪ੍ਰੋਟੋਕਾਲ ਹੈਗਾ ਜਿਹੜਾ ਉਹਨਾਂ ਨੇ COVID-19 ਕਰਕੇ ਲਾਗੂ ਕੀਤਾ ਹੈ। ਜੀ ਥੈਂਕ ਯੂ ਜੀ, ਮਿਹਰਬਾਨੀ ਜੀ। ਆਪਾਂ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜਿਹੜੇ ਨੇ ਯਾਦਵਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਉਹ ਜੇ ਭਾਜੀ ਦੀ ਕਾਲ ਆਈ ਸੀ ਨਾ ਹੈਜ਼ਮੈਟ ਦਾ ਜਿਹੜਾ ਦੁਬਾਰਾ FBI ਦਾ, ਉਹਦੇ ਬਾਰੇ ਦੱਸਣਾ ਸੀ ਜੀ। ਮੈਂ ਲਾਸਟ ਮੰਥ ਲਿਆ ਸੀ ਤੇ ਉਹ ਪਹਿਲਾਂ ਤੇ ਕਰਦੇ ਹੁੰਦੇ ਸੀ, ਹੁਣ ਇਹਨਾਂ ਨੂੰ ਦੁਬਾਰਾ ਹੈਜ਼ਮੈਟ ਦਾ ਦੇਣਾ ਪਏਗਾ। ਉਹਦਾ ਇੰਨਾ ਕੁ ਬੈਨੀਫਿਟ ਹੋ ਜਾਏਗਾ ਜੇ ਇਕੱਲਾ ਟਵਿਕ ਕਾਰਡ ਤੇ ਕਰਦੇ ਨੇ। ਅੱਛੀ ਮੈਨੂੰ ਐਗਜ਼ੈਕਟ ਨਹੀਂ ਯਾਦ ਅਮਾਊਂਟ, ਉਹਦਾ 125-30 ਲੈਂਦੇ ਸਨ, ਪਰ ਜੇ ਉਹ ਨਾ ਹੁਣ ਉਹ ਟਵਿਕ ਕਾਰਡ ਤੋਂ ਹੀ ਭੇਜ ਦਿੰਦੇ ਨੇ ਹੈਜ਼ਮੈਟ ਵਾਲਿਆਂ ਨੂੰ, ਉਹ 70-80 ਲੈਂਦੇ ਨੇ। ਉਹ $50 ਨੂੰ ਡਿਸਕਾਊਂਟ ਮਿਲ ਜਾਂਦਾ ਜੇ ਉਹਨਾਂ ਕੋਲ ਆਲਰੇਡੀ ਟਵਿਕ ਕਾਰਡ ਹੈਗਾ। ਜੇ ਨਹੀਂ ਹੈਗਾ, ਫਿਰ ਟਵਿਕ ਕਾਰਡ ਨਹੀਂ ਹੈਗਾ, ਫਿਰ ਤਾਂ ਫੁੱਲ ਅਮਾਊਂਟ ਲੱਗੇਗਾ। ਪਰ ਹੁਣ ਉਹਨਾਂ ਨੂੰ ਸਿਰਫ $70-80 ਦੇਣੇ ਪੈਣਗੇ ਸਿਰਫ, ਉਹੀ ਟ੍ਰਾਂਸਫਰ ਕਰ ਦਿੰਦੇ ਨੇ ਉੱਥੇ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਜੀ ਜਾਣਕਾਰੀ ਦੇਣ, ਮਿਹਰਬਾਨੀ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਹਰਮੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਸੀਗਾ, ਮੇਰਾ ਨਾ ਕੱਲ ਐਕਸੀਡੈਂਟ ਹੋਇਆ, ਯਾਨੀ ਟਰੱਕ ਤੇ ਟ੍ਰੇਲਰ ਸਕਿਡ ਹੋ ਗਿਆ ਤੇ ਪਿੱਛੋਂ ਆ ਕੇ ਜਿਹੜੇ ਹਿੱਟ ਹੋਏ ਟਰੱਕ, 3-4 ਟਰੱਕ ਹਿੱਟ ਹੋਏ ਸੀਗੇ। ਤੇ ਉਹਦੇ ਵਾਸਤੇ ਮੈਂ ਪੁੱਛਣਾ ਸੀ ਭਾਈ, ਜਿੱਦਾਂ ਟਰੱਕ ਸਕਿਡ ਹੋ ਕੇ ਪਲਟਿਆ, ਉਹਦੇ ਵਾਸਤੇ ਮੇਰੇ ਲਾਇਸੈਂਸ ਤੇ ਕੀ ਇਫੈਕਟ ਪਊਗਾ? ਭਾਜੀ ਉਹ ਤਾਂ ਟਾਈਮ ਦੱਸੂਗਾ ਜਦੋਂ ਇਨਵੈਸਟੀਗੇਸ਼ਨ ਪੂਰੀ ਹੋਊਗੀ। ਜੇ ਤੁਹਾਡਾ ਕੱਲ ਐਕਸੀਡੈਂਟ ਹੋਇਆ ਉਹਦੇ ਵਿੱਚ ਕੁਛ ਨਹੀਂ ਕੀਤਾ ਜਾ ਸਕਦਾ, ਕੁਛ ਨਹੀਂ ਕਿਹਾ ਜਾ ਸਕਦਾ। ਪਹਿਲਾਂ ਤੁਹਾਡੀ ਇਨਵੈਸਟੀਗੇਸ਼ਨ ਹੋਊਗੀ, ਇੰਸ਼ੋਰੈਂਸ ਕੰਪਨੀਆਂ ਦੇਖਣਗੀਆਂ, ਜਿਹੜੀ ਉੱਥੋਂ ਦੀ ਲੋਕਲ ਜਿਹੜੀ ਹਾਈਵੇ ਪੈਟਰੋਲ ਹੈਗੀ ਉਹ ਦੇਖੂਗੀ। ਉਸ ਤੋਂ ਬਾਅਦ ਹੀ ਉਹਦਾ ਕੁਛ ਪਤਾ ਲੱਗ ਸਕਦਾ ਕਿ ਉਹਦਾ ਕੀ ਇਫੈਕਟ ਪਊਗਾ। ਜੀ। ਤੇ ਕੀ ਇਹਨਾਂ ਨੂੰ ਫਿਰ ਇਹ ਆ ਵੀ ਕੋਈ ਇੱਦਾਂ ਦਾ ਜਿਹੜਾ ਐਕਸੀਡੈਂਟ ਇੰਜਰੀ ਲਾਇਰ ਆ ਉਹਦੇ ਨਾਲ ਵੀ ਸੰਪਰਕ ਰੱਖਣਾ ਚਾਹੀਦਾ ਆ, ਜਾਂ ਇਸ ਦਾ ਫੈਸਲਾ ਆਉਣ ਤੋਂ ਬਾਅਦ ਦੇ ਵਿੱਚ ਹੀ ਉੱਧਰਲੇ ਪਾਸੇ ਨੂੰ ਦੇਖਣ? ਨਹੀਂ, ਇਹਦਾ ਫੈਸਲਾ ਆਉਣ ਤੋਂ ਬਾਅਦ ਹੀ ਕੋਈ ਡਿਸਾਈਡ ਕਰ ਸਕਦੇ ਆ, ਕਿਉਂਕਿ ਇਸ ਵੇਲੇ ਕਿੱਦਾਂ ਜਿੱਦਾਂ ਇਹਨਾਂ ਨੇ ਕਿਹਾ ਕਿ ਕੱਲ ਐਕਸੀਡੈਂਟ ਹੋਇਆ, ਰਾਈਟ ਜੀ? ਹਾਂਜੀ ਹਾਂਜੀ ਹਾਂਜੀ, ਕੱਲ ਐਕਸੀਡੈਂਟ ਹੋਇਆ। ਸੋ ਇਹ ਇੰਨੀ ਕੁਇਕਲੀ ਤੁਸੀਂ ਕੁਛ ਨਹੀਂ ਡਿਸਾਈਡ ਕਰ ਸਕਦੇ ਹੈਗੇ। ਪਤਾ ਨਹੀਂ ਗਾ ਕਿ ਕਿਹਦਾ ਫਾਲਟ ਹੈਗਾ, ਕੀ ਹੋਇਆ, ਕੀ ਨਹੀਂ ਹੋਇਆ। ਸਾਰੀ ਇਨਵੈਸਟੀਗੇਸ਼ਨ ਜਿਹੜੀ ਹੋਊਗੀ, ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਹੀ ਕੁਛ ਉਹਦਾ ਜਿਹੜਾ ਨਤੀਜਾ ਤੁਹਾਡੇ ਸਾਹਮਣੇ ਜਦੋਂ ਆਊਗਾ, ਤੇ ਫਿਰ ਤੁਸੀਂ ਉਹਦੇ ਅਕੋਰਡਿੰਗਲੀ ਡਿਸਾਈਡ ਕਰ ਸਕਦੇ ਹੋ ਤੁਸੀਂ ਕੀ ਕਰਨਾ। ਜੀ ਜੀ ਬਿਲਕੁਲ। ਭਾਈ ਉਹੀ ਸੀ ਸਕਿਡ ਹੋਇਆ ਟਰੱਕ ਤੇ ਟ੍ਰੇਲਰ। ਹਾਂਜੀ, ਨਹੀਂ ਉਹ ਦੇਖੋ, ਹਾਂਜੀ ਹਾਂਜੀ, ਉਹ ਤੁਹਾਡਾ ਜਿਹੜਾ ਨਾ ਜਿਹੜੀ ਹਾਈਵੇ ਪੈਟਰੋਲ ਹੈਗੀ ਆ ਟੈਕਸਸ ਦੀ, ਉਹਨਾਂ ਨੇ ਉਹਨੂੰ ਇਨਵੈਸਟੀਗੇਟ ਕਰਨਾ ਹੈਗਾ। ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਡਿਸੀਜਨ ਦੇਣਾ ਹੈਗਾ। ਤੁਹਾਡੀਆਂ ਇੰਸ਼ੋਰੈਂਸ ਕੰਪਨੀਆਂ ਦਾ ਇੱਕ ਡਿਸੀਜਨ ਹੁੰਦਾ ਆ, ਤੁਹਾਡੀ ਜਿਹੜੀ ਹਾਈਵੇ ਪੈਟਰੋਲ ਹੈਗੀ ਆ, ਹਾਈਵੇ ਪੈਟਰੋਲ ਦੇ ਡਿਸੀਜਨ ਨੂੰ ਇੰਸ਼ੋਰੈਂਸ ਕੰਪਨੀ ਕੰਸੀਡਰ ਕਰਦੀ ਹੈ, ਪਰ ਉਹਨਾਂ ਦਾ ਆਪਣਾ ਵੀ ਇੱਕ ਇਨਵੈਸਟੀਗੇਸ਼ਨ ਹੁੰਦੀ ਹੈ। ਸੋ ਇਹ ਟੋਟਲੀ ਜਿਹੜੀਆਂ ਇਨਵੈਸਟੀਗੇਸ਼ਨ ਹੋਣਗੀਆਂ, ਹੋਣ ਤੋਂ ਬਾਅਦ ਉਹਦਾ ਪਤਾ ਲੱਗੂਗਾ ਕਿ ਕਿਹਦਾ ਫਾਲਟ ਸੀਗਾ, ਕਿਉਂ ਹੋਇਆ, ਕਿੱਦਾਂ ਹੋਇਆ। ਸੋ ਇਸ ਕਰਕੇ ਇਹਦਾ ਤੁਸੀਂ ਅਜੇ ਹਾਲ ਦੀ ਘੜੀ ਕੁਛ ਨਹੀਂ ਕਰ ਸਕਦੇ ਹੈਗੇ। ਪਹਿਲਾਂ ਤਾਂ ਇਹ ਸੇਫਟੀ ਰੱਖੋ ਕਿ ਤੁਸੀਂ ਠੀਕ ਆ, ਬਾਕੀ ਸਾਰੇ ਜਣੇ ਠੀਕ ਆ। ਜੇ ਕਿਸੇ ਨੂੰ ਸੱਟ ਪੇਟ ਨਹੀਂ ਲੱਗੀ, ਕੋਈ ਐਸਾ ਨੁਕਸਾਨ ਨਹੀਂ ਹੋਇਆ ਤਾਂ ਗੁੱਡ ਆ। ਉਸ ਤੋਂ ਬਾਅਦ ਜਿਹੜੀ ਪ੍ਰਾਪਰਟੀ ਹੈਗੀ ਆ, ਜਿਹੜੀ ਡੈਮੇਜ ਹੋਇਆ, ਉਹਨਾਂ ਦਾ ਜਿਹੜਾ ਆ ਉਹ ਲੇਟਰ ਔਨ ਜਾ ਕੇ ਤੁਹਾਨੂੰ ਪਤਾ ਲੱਗੂਗਾ ਜਦੋਂ ਉਹਨਾਂ ਦੀ ਇਨਵੈਸਟੀਗੇਸ਼ਨ ਰਿਪੋਰਟ ਆਊਗੀ। ਜੀ, ਤਾਂ ਤੁਸੀਂ ਠੀਕ ਰਹੇ ਹੋ, ਤੁਹਾਨੂੰ ਸੱਟ ਪੇਟ ਤਾਂ ਨਹੀਂ ਲੱਗੀ ਜੀ? ਬਸ ਲੈਫਟ ਹੈਂਡ ਤੇ ਥੋੜਾ ਜਿਹਾ ਇਨਫੈਕਸ਼ਨ ਹੋਈ ਹੈ, ਮੇਰੇ ਕੋ ਡਰਾਈਵਰ ਦੇ ਸ਼ੋਲਡਰ ਤੇ ਹੋਈ ਹੈ। ਓਕੇ, ਚਲੋ ਕੋਈ ਨਹੀਂ ਜੀ, ਉਹਦੀ ਟੇਕ ਕੇਅਰ ਕਰੋ, ਬਾਕੀ ਤਾਂ ਸਾਰਾ ਕੁਝ ਬਾਅਦ ਚ ਹੁੰਦਾ ਰਹੂਗਾ। ਉਹ ਜਿਹੜੀ ਡੀਟੇਲ ਹੈ ਉਹ ਬਾਅਦ ਵਿੱਚ ਆਉਂਦੀ ਰਹੂਗੀ ਜੀ। ਜਾਨ ਹੈ ਜਹਾਨ ਹੈ, ਪਹਿਲਾਂ ਆਪਣੀ ਸਿਹਤ ਦਾ ਤੇ ਬਾਕੀਆਂ ਦੇ ਜਿਹੜੇ ਨਾਲ ਆ ਤੁਹਾਡੇ ਉਹਨਾਂ ਦਾ ਜਿਹੜਾ ਉਹ ਧਿਆਨ ਰੱਖਿਆ ਜਾਵੇ। ਥੈਂਕ ਯੂ ਜੀ ਕਾਲ ਕਰਨ ਦੇ ਲਈ, ਬਹੁਤ ਬਹੁਤ ਸ਼ੁਕਰੀਆ। ਬਿਲਕੁਲ, ਇਹ ਅਕਸਰ ਰਮਨ ਜੀ ਆਪਾਂ ਦੇਖਦੇ ਹਾਂ, ਜਿਹੜਾ ਖਾਸ ਕਰਕੇ ਕੋਈ ਨਵਾਂ ਜੇ ਕੋਈ ਡਰਾਈਵਰ ਹੁੰਦਾ ਆ,
ਜੇ ਕੋਈ ਪਹਿਲੀ ਵਾਰੀ ਜੇ ਕੋਈ ਇੱਦਾਂ ਐਕਸੀਡੈਂਟ, ਕਿਉਂਕਿ ਜਦੋਂ ਜਾਂਦੇ ਆ ਐਕਸੀਡੈਂਟ ਹੋਣ ਦਾ ਖਤਰਾ ਤਾਂ ਸਾਰਿਆਂ ਦੇ ਲਈ ਉਨਾ ਹੀ ਬਰਾਬਰ ਦਾ ਹੀ ਰਹਿੰਦਾ ਆ ਕਿ ਕਿਸੇ ਦਾ ਹੋ ਜਾਂਦਾ, ਕੋਈ ਬਚ ਜਾਂਦਾ ਆ। ਸੋ ਜ਼ਰੂਰ ਸਤਰਕਤਾ ਜਿਹੜੀ ਉਹ ਆਪਾਂ ਜ਼ਿਆਦਾ ਰੱਖੀਏ, ਅਤੇ ਜਦੋਂ ਐਕਸੀਡੈਂਟ ਹੋ ਜਾਵੇ ਉਹਦੇ ਬਾਅਦ ਦੇ ਵਿੱਚ ਦੇਖਿਓ ਵੀ ਕੀ ਹੋਣਾ ਆ, ਫਾਲਟ ਨਿਕਲਦਾ ਆ ਨਹੀਂ ਨਿਕਲਦਾ ਆ, ਪਹਿਲਾਂ ਉਹ ਆਪਣੇ ਅਤੇ ਆਪਣੇ ਸਾਥੀਆਂ ਦੀ ਜਿਹੜੀ ਆ ਉਹ ਜਾਨ ਨੂੰ, ਉਸ ਦੇ ਵੱਲ ਨੂੰ ਜਿਹੜਾ ਉਹ ਧਿਆਨ ਦਿੱਤਾ ਜਾਵੇ ਵੀ ਆਪ ਜਿਹੜੇ ਉਹ ਪਹਿਲਾਂ ਸੇਫਟੀ ਜਿਹੜੀ ਰਹੇ, ਬਾਕੀ ਦੀਆਂ ਗੱਲਾਂ ਬਾਅਦ ਦੇ ਵਿੱਚ ਜਿਹੜੀ ਉਹ ਦੇਖੀਆਂ ਜਾਣਗੀਆਂ। ਬਿਲਕੁਲ ਰਾਜਕਰਨ, ਇਹ ਜਦੋਂ ਐਕਸੀਡੈਂਟ ਹੁੰਦਾ ਨਾ, ਐਕਸੀਡੈਂਟ ਤੋਂ ਬਾਅਦ ਹਰ ਇੱਕ ਟਰੱਕਿੰਗ ਕੰਪਨੀ ਦੀ ਇੱਕ ਪ੍ਰੋਟੋਕਾਲ ਹੁੰਦੀ ਹੈ ਕਿ ਉਹਨਾਂ ਨੇ ਕੀ ਕਰਨਾ ਆ। ਡਰਾਈਵਰ ਦਾ ਡਰੱਗ ਟੈਸਟ ਹੁੰਦਾ ਆ, ਪੋਸਟ ਐਕਸੀਡੈਂਟ ਡਰੱਗ ਟੈਸਟ ਹੁੰਦਾ ਆ, ਸਾਰਾ ਕੁਛ ਹੁੰਦਾ ਆ। ਸੋ ਉਹ ਪ੍ਰੋਟੋਕਾਲ ਜਿਹੜੀਆਂ ਉਹ ਫੋਲੋ ਕਰਨੀਆਂ ਹੁੰਦੀਆਂ। ਜਦੋਂ ਹਰ ਇੱਕ ਟਰੱਕਿੰਗ ਕੰਪਨੀ ਨੂੰ ਮੇਰੀ ਬੇਸਿਕਲੀ ਇਹ ਰਿਕੁਐਸਟ ਹੈਗੀ ਆ ਕਿ ਤੁਸੀਂ ਆਪਣੇ ਜਿੰਨੇ ਵੀ ਡਰਾਈਵਰ ਹੈਗੇ ਆ ਉਹਨਾਂ ਨੂੰ ਜਿਹੜੀ ਐਕਸੀਡੈਂਟ ਆਫਟਰ ਐਕਸੀਡੈਂਟ ਉਹਨਾਂ ਨੇ ਕੀ ਕਰਨਾ ਹੈਗਾ, ਕਿੱਦਾਂ ਉਹਨੂੰ ਟਰੀਟ ਕਰਨਾ ਹੈਗਾ। ਕੈਮਰਾਜ਼ ਅੱਜ ਕੱਲ੍ਹ ਫੋਨ 'ਚ ਸਾਰਿਆਂ ਦੇ ਹੈਗੇ ਆ, ਫੋਟੋਜ਼ ਲੈਣੀਆਂ ਹੈਗੀਆਂ, ਕੀ ਕਰਨਾ ਹੈਗਾ ਕੀ ਨਹੀਂ ਕਰਨਾ, ਉਹ ਸਾਰੇ ਹੀ ਜਿਹੜੇ ਕੰਪਨੀ ਦੇ ਡਰਾਈਵਰਸ ਹੈਗੇ ਉਹਨਾਂ ਨੂੰ ਫੁੱਲੀ ਇਕੁਇਪਡ ਕਰਕੇ ਰੱਖਣਾ ਚਾਹੀਦਾ। ਇਨ ਕੇਸ ਆਫ ਐਕਸੀਡੈਂਟ ਤੁਹਾਡਾ ਕੀ ਤੁਹਾਡਾ ਫਰਜ਼ ਹੈਗਾ, ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ। ਇਹ ਤੁਹਾਡੇ ਜਿਹੜੇ ਆਪਣੇ ਫੋਲਡਰ ਹੁੰਦੇ ਆ ਟਰੱਕਾਂ ਦੇ, ਉਹਨਾਂ ਦੇ ਵਿੱਚ ਜ਼ਰੂਰ ਇਨਫੋਰਮੇਸ਼ਨ ਸਾਰੀ ਰੱਖਿਆ ਕਰੋ ਕਿ ਐਮਰਜੈਂਸੀ 'ਚ ਕਿਹੜੀ ਤੁਹਾਡੀ ਇੰਸ਼ੋਰੈਂਸ ਕੰਪਨੀ ਆ, ਕਿਹੜੇ ਤੁਸੀਂ ਕਿੱਥੇ ਕਾਲ ਕਰਨੀ ਆ। ਤੁਸੀਂ ਹਰ ਇੱਕ ਚੀਜ਼ ਜਿਹੜੀ ਆ ਪ੍ਰੋਪਰ ਢੰਗ ਦੇ ਨਾਲ ਹਰ ਇੱਕ ਟਰੱਕ ਦੇ ਵਿੱਚ ਹੋਣੀ ਚਾਹੀਦੀ ਆ। ਸੋ ਇਹ ਪੋਸਟ ਐਕਸੀਡੈਂਟ ਜਿਹੜੀ ਡਰੱਗ ਰਿਪੋਰਟ ਹੈਗੀ, ਡਰੱਗ ਟੈਸਟ ਹੈਗਾ, ਹੋਰ ਹੈਗਾ, ਇਹ ਬਹੁਤ ਰਿਕੁਆਇਰਡ ਚੀਜ਼ਾਂ ਹੈਗੀਆਂ। ਜੇ ਤੁਸੀਂ ਐਕਸੀਡੈਂਟ ਤੋਂ ਬਾਅਦ ਡਰੱਗ ਟੈਸਟ ਨਹੀਂ ਕਰਵਾਉਂਦੇ ਹੈਗੇ ਤੇ ਲੇਟਰ ਔਨ ਜਾ ਕੇ ਤੁਹਾਡਾ ਉਹ ਪਤਾ ਲੱਗਦਾ ਕਿ ਤੁਸੀਂ ਡਰੱਗ ਟੈਸਟ ਨਹੀਂ ਕਰਵਾਇਆ ਹੈਗਾ, ਤੇ ਉਹਦੀਆਂ ਵੀ ਕੰਪਲੀਕੇਸ਼ਨ ਪੈਦਾ ਹੋ ਸਕਦੀਆਂ ਜੇ ਬਾਅਦ ਦੇ ਵਿੱਚ ਕਿਤੇ ਜਾ ਕੇ ਕੇਸ ਵਗੈਰਾ ਹੁੰਦਾ। ਜੀ ਬਿਲਕੁਲ, ਫਸਟ ਏਡ ਕਿੱਟ ਜ਼ਰੂਰ ਰੱਖੋ ਹਰ ਇੱਕ ਜਾਣਾ ਟਰੱਕ ਦੇ ਵਿੱਚ, ਕਿਉਂਕਿ ਕਈ ਵਾਰੀ ਇਹ ਛੋਟੀਆਂ ਚੀਜ਼ਾਂ ਕਿਸੇ ਦੀ ਜਾਨ ਅਤੇ ਮੌਤ ਦਾ ਜਿਹੜਾ ਆ ਉਹ ਫਰਕ ਜਿਹੜਾ ਉਹ ਹੁੰਦਾ ਆ। ਸੋ ਇਹ ਸਾਰੇ ਪ੍ਰੋਟੋਕਾਲ ਪ੍ਰੋਸੈਸ ਕਿਹੜੀ ਚੀਜ਼ ਨੂੰ ਜਿਹੜਾ ਉਹ ਵਰਤਣਾ ਆ ਉਹਦਾ ਚੀਜ਼ਾਂ ਦਾ ਧਿਆਨ ਦਿਓ, ਅਤੇ ਕੰਪਨੀਆਂ ਨੂੰ ਵੀ ਜ਼ਰੂਰ ਆਪਣੇ ਡਰਾਈਵਰਸ ਨੂੰ ਇਸ ਚੀਜ਼ ਨੂੰ ਕਰਨ ਦੇ ਲਈ ਜਿਹੜਾ ਉਹ ਕਹਿਣਾ ਚਾਹੀਦਾ, ਅਤੇ ਡਰਾਈਵਰ ਵੀ ਇਸ ਚੀਜ਼ ਨੂੰ ਜਿਹੜਾ ਉਹ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਦੇ ਵਿੱਚ ਰੱਖਣ। ਅਗਲੇ ਆਪਣੇ ਨਾਲ ਰਮਨ ਜੀ ਜੁੜੇ ਨੇ ਕਾਲਰ ਸਨੀ ਗਰੇਵਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਸਨੀ ਬਾਈ ਜੀ। ਜਿਹੜਾ ਪਹਿਲਾਂ ਬਾਈ ਜੀ ਆਏ ਸੀ ਉਹਨਾਂ ਨੇ ਕਿਹਾ ਸੀਗਾ ਨਾ ਬਾਥਰੂਮ ਵਾਲਾ ਇਸ਼ੂ, ਉਹ ਇਸ਼ੂ ਤਾਂ ਬਾਈ ਜੀ ਹੈਗਾ, ਪਰ ਅੱਗੇ ਨਾ ਇੱਥੇ ਮੈਂ ਪੰਜਾਬੀ ਰੇਡੀਓ ਤੇ ਸੁਣਿਆ ਸੀ, ਮੈਨੂੰ ਲੱਗਦਾ ਹਰਜੋਤ ਬਾਈ ਜੀ ਨੇ ਖਾਣੀ ਜਾਂ ਰਾਜ ਨੇ ਮੈਨੂੰ ਲੱਗਦਾ ਸ਼ੇਅਰ ਕੀਤੀ ਸੀਗੀ। ਆਪਣੇ ਫ੍ਰੈਜ਼ਨੋ ਦੇ ਵਿੱਚ ਕੋਈ ਵਕੀਲ ਸੀਗਾ, ਉਹ ਇੱਕ ਹੈਂਡੀਕੈਪ ਬੰਦੇ ਨੂੰ ਬਿਜ਼ਨਸ ਤੇ ਭੇਜ ਦਿੰਦਾ ਸੀਗਾ ਤੇ ਉਹਨਾਂ ਨੂੰ ਮੁੜ ਕੇ ਟਿਕਟਾਂ ਦੇਈ ਜਾਂਦੇ ਸੀਗੇ, ਏਦਾਂ ਕੁਛ ਤੇ ਬਾਈ ਜੀ ਓਦਾਂ ਮੈਂ ਜਿੰਨਾ ਕੁ ਮੈਂ ਸੁਣਿਆ ਵੀ ਜਦੋਂ ਕੋਈ ਬਿਜ਼ਨਸ ਬਣਾਉਂਦੇ ਨੇ ਇਹਨਾਂ ਨੂੰ ਬਕਾਇਦਾ ਪਲਾਨ ਕਰਨਾ ਪੈਂਦਾ ਵੀ ਇੰਨੀ ਪਾਰਕਿੰਗ ਹੋਊਗੀ ਤੇ ਪਬਲਿਕ ਰੈਸਟਰੂਮ ਹੋਊਗਾ। ਤੇ ਹੁਣ ਚਲੋ ਕੋਵਿਡ ਕਰਕੇ ਤਾਂ ਮੰਨ ਲਿਆ ਵੀ ਇਹਨਾਂ ਨੂੰ ਬਹਾਨਾ ਮਿਲ ਗਿਆ, ਤੇ ਜਿਹੜੇ ਬਾਈ ਜੀ ਇਹ ਪਲਾਸਟਿਕ ਦੇ ਆਹ ਪੋਰਟੇਬਲ ਰੱਖ ਦਿੰਦੇ ਨੇ ਉਹਦੇ ਵਿੱਚ ਆਹ ਓਸ਼ਾ ਜਿਹੜੀ ਹੁੰਦੀ ਆ ਉਹਨਾਂ ਨੂੰ ਇਹ ਉਦੋਂ ਨਹੀਂ ਦਿੰਦਾ ਬਾਈ ਜੀ ਵੀ ਇੰਨੀਆਂ ਬਿਮਾਰੀਆਂ ਇੱਥੋਂ ਫੈਲ ਸਕਦੀਆਂ, ਉਹ ਕਿੰਨਾ ਗੰਦਾ ਹੁੰਦਾ ਬਾਥਰੂਮ। ਓਸ਼ਨ ਨੂੰ ਤਾਂ ਵੈਸੇ ਹੀ ਕੁਛ ਨਹੀਂ ਦਿਸਦਾ, ਉਹ ਤਾਂ ਐਵੇਂ ਚਿੱਟਾ ਹਾਥੀ ਬਣਾ ਕੇ ਰੱਖਿਆ। ਬਹੁਤੇ ਲੋਕ ਤਾਂ ਇਹੀ ਉਸ ਦੇ ਉੱਤੇ ਕਹਿੰਦੇ ਆ। ਤੇ ਬਾਈ ਜੀ ਇੱਕ ਮੈਂ ਗੱਲ ਹੋਰ ਜਿਹੜੀ ਸੀਗੀ, ਆਪਣੇ ਨਾ ਲੋਕ ਹਾਂਜੀ ਸੌਰੀ ਮੈਂ ਬਸ ਕਹਿ ਕੇ ਕੱਟ ਦਿੰਦਾ, ਆਪਣੇ ਬਾਈ ਜੀ ਲੋਕ ਨਾ ਆਪਣੇ ਬੰਦੇ ਨੇ, ਮੈਂ ਸਾਰਿਆਂ ਦੀ ਨਹੀਂ ਗੱਲ ਕਰਦਾ, ਬਹੁਤ ਬੰਦੇ ਸੀਰੀਅਸ ਵੀ ਨੇ ਟਰੱਕਿੰਗ ਲਈ, ਪਰ ਅੱਜ ਕੱਲ੍ਹ ਮੈਂ ਦੇਖਿਆ ਜੀ ਮੈਜੋਰਟੀ ਦੇ ਵਿੱਚ ਆਪਾਂ ਗੱਲਾਂ ਕਰ ਦਿੰਦੇ ਹਾਂ, ਮੇਰੇ ਨਾਲ ਆਹ ਹੋ ਗਿਆ, ਤੇ ਜਿਵੇਂ ਤੁਸੀਂ ਕਹਿਤਾ ਨਾ ਵੀ ਆਹ ਚੱਕੋ ਮੈਂ ਲਿੰਕ ਸ਼ੇਅਰ ਕਰਤਾ ਫੇਸਬੁੱਕ ਤੇ, ਕਮੈਂਟ ਨਹੀਂ ਕਰਦੇ। ਪ੍ਰੋਬਲਮ ਇਹ ਆ ਜੀ ਮੇਨ ਪ੍ਰੋਬਲਮ ਇਹ ਆ, ਜੇ ਆਪਾਂ ਕਮੈਂਟ ਕਰਨ ਲੱਗ ਜਾਈਏ ਨਾ, ਆਪਣੀ ਕੰਪਲੇਂਟ ਫਾਈਲ ਕਰਨ ਲੱਗ ਜਾਈਏ, ਆਪਣੇ ਬਹੁਤ ਇਸ਼ੂ ਰਿਜ਼ੋਲਵ ਹੋ ਸਕਦੇ। ਆਪਾਂ ਹਜ਼ਾਰਾਂ ਨਹੀਂ ਆਪਾਂ ਲੱਖਾਂ ਦੀ ਗਿਣਤੀ ਆ ਬਾਈ ਜੀ ਹੁਣ ਟਰੱਕਰ ਇਕੱਲੇ ਪੰਜਾਬੀ ਹੋਈ ਜੀ। ਥੈਂਕ ਯੂ ਵੀਰੇ, ਥੈਂਕ ਯੂ ਸਨੀ। ਬਿਲਕੁਲ ਸਰੀ, ਇਹ ਗੱਲ ਬਿਲਕੁਲ ਸਹੀ ਆ, ਕਿਉਂਕਿ ਜਦੋਂ ਅਸੀਂ ਦੇਖੋ ਹਰੇਕ ਚੀਜ਼ ਦਾ ਇੱਕ ਤੌਰ ਤਰੀਕਾ ਰੱਖਿਆ ਗਿਆ, ਹਰ ਇੱਕ ਚੀਜ਼ ਦਾ ਕੰਮ ਕਰਨ ਦਾ ਇੱਥੇ ਤਰੀਕਾ ਆ। ਇਹ ਕੋਈ ਇੰਡੀਆ ਵਾਲੀ ਗੱਲ ਤਾਂ ਹੈ ਨਹੀਂ ਕਿ ਵੀ ਜਿੱਥੇ ਧੱਕਾ ਚੱਲੀ ਜਾਂਦਾ ਆ ਚਲਾਈ ਜਾਓ। ਯਸ ਠੀਕ ਹੈ, ਕਿਸੇ ਮੌਕੇ ਤੇ ਕਿਸੇ ਸਮੇਂ ਤੱਕ ਇੱਥੇ ਜਿਹੜਾ ਆ ਉਹ ਤੁਸੀਂ ਫੋਰਸ ਕਰ ਸਕਦੇ ਆ, ਪਰ ਜੇ ਉਹਦੇ ਖਿਲਾਫ ਇਨਫ ਕੰਪਲੇਂਟਸ ਜਿਹੜੀਆਂ ਇਕੱਠੀਆਂ ਹੋ ਜਾਂਦੀਆਂ ਤੇ ਫਿਰ ਉਹਨਾਂ ਨੂੰ ਕੋਈ ਰਿਸ਼ਵਤ ਜਾਂ ਕੋਈ ਚੀਜ਼ ਐਸੀ ਨਹੀਂ ਬਚਾ ਸਕਦੀ। ਉਹਨਾਂ ਨੂੰ ਇਹ ਪ੍ਰੋਪਰ ਢੰਗ ਦੇ ਜਿਹੜੇ ਪ੍ਰੋਟੋਕੋਲ ਆ ਉਹ ਫੋਲੋ ਕਰਨੇ ਪੈਣਗੇ, ਉਹਨਾਂ ਨੂੰ ਕਰਨੇ ਪੈਂਦੇ ਆ। ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਜਿੱਦਾਂ ਕਿ ਤੁਸੀਂ ਪਹਿਲਾਂ ਵੀ ਸਨੀ ਨੇ ਇਹ ਗੱਲਾਂ ਜੋ ਆਪਾਂ ਕਰਦੇ ਹੁੰਦੇ ਆ ਕਿ ਜਿਹੜੀ ਲੋਕਲ ਕਾਊਂਟੀ ਦੇ ਵਿੱਚ ਹੈਗੇ ਆ, ਜਿੱਥੇ ਵੀ ਤੁਸੀਂ ਹੈਗੇ ਆ, ਤੁਸੀਂ ਟਵੀਟ ਕਰੋ ਉਸ ਕਾਊਂਟੀ ਦੇ ਜਿਹੜੇ ਕੰਟਰੋਲਰ ਜਾਂ ਕੁਛ ਵੀ ਜਿਹੜੇ ਉਸ ਕਾਊਂਟੀ ਦੇ ਹੈਗੇ ਉਹਨਾਂ ਨੂੰ ਨਾਲ ਅਟੈਚ ਕਰਕੇ ਟਵੀਟ ਕਰੋ, ਤਾਂ ਕਿ ਉਹਨਾਂ ਤੱਕ ਇਹ ਗੱਲ ਉਸੇ ਵੇਲੇ ਪਹੁੰਚ ਸਕੇ। ਸੋ ਇਹ ਬੜਾ ਵਧੀਆ ਇੱਕ ਪ੍ਰੋਸੀਜਰ ਹੈਗਾ, ਪਰ ਆਪਾਂ ਕਰਦੇ ਨਹੀਂ, ਆਪਾਂ ਗੱਲਾਂ ਕਰ ਲੈਂਦੇ ਹਾਂ। ਬਿਲਕੁਲ ਸਨੀ ਦੇ ਕਹਿਣਾ ਗੱਲਾਂ ਕਰ ਲੈਂਦੇ, ਲੇਕਿਨ ਉਹਦੇ ਤੇ ਅਸਰ ਨਹੀਂ ਕਰਦੇ। ਜੀ ਬਿਲਕੁਲ,
ਇੱਕ ਤਾਂ ਪਤਾ ਕਰੋ ਵੀ ਤੁਹਾਡੇ ਕਾਉਂਟੀਆਂ 'ਚ ਹੈ ਕਿਹੜਾ, ਜਿਹੜੀ ਥਾਂ ਦੇ ਉੱਤੇ ਤੁਸੀਂ ਗਏ ਹੋਏ ਆ ਉੱਥੇ ਦੇਖੋ ਵੀ ਉੱਥੋਂ ਦੇ ਜਿਹੜੇ ਕਾਉਂਟੀ ਵਾਲੇ ਜਾਂ ਸਿਟੀ ਵਾਲੇ ਕਿਹੜੇ ਆ, ਉਹਨਾਂ ਨੂੰ ਟੈਗ ਕਰਕੇ ਦੱਸੋ ਵੀ ਭਾਈ ਸਾਨੂੰ ਤਾਂ ਇੱਥੇ ਬੇਸਿਕ ਹਿਊਮਨ ਨੀਡ ਜਿਹੜੀ ਹੈ ਉਹ ਵੀ ਜਿਹੜੀ ਆ ਉਹਦੀ ਵੀ ਉਹ ਤੋਂ ਵੀ ਵਾਂਝੇ ਜਿਹੜਾ ਉਹ ਰੱਖਿਆ ਜਾ ਰਿਹਾ। ਜਦੋਂ ਜ਼ਿਆਦਾ ਟਵੀਟ ਹੁੰਦੇ ਆ ਅੱਜ ਕੱਲ੍ਹ ਦੇਖੋ ਸੋਸ਼ਲ ਮੀਡੀਆ ਦੇ ਉੱਤੇ, ਜੇ ਕੋਈ ਚੀਜ਼ ਟਰੈਂਡ ਕਰਨ ਲੱਗ ਜਾਂਦੀ ਆ, ਜੇ ਕੋਈ ਨਜ਼ਰਾਂ 'ਚ ਆ ਜਾਂਦੀ ਆ, ਉਹਨਾਂ ਨੂੰ ਉਸ ਦੇ ਉੱਤੇ ਕੁਛ ਨਾ ਕੁਛ ਕਰਨਾ ਹੀ ਪੈਂਦਾ ਆ, ਕੋਈ ਨਾ ਕੋਈ ਐਟਲੀਸਟ ਉਹਨਾਂ ਨੂੰ ਜਵਾਬ ਦੇਣਾ ਪੈਂਦਾ ਆ। ਸੋ ਇੱਦਾਂ ਕਰਨ ਦੇ ਨਾਲ ਜਿਹੜਾ ਫਾਇਦਾ ਹੋਊਗਾ। ਹਾਂਜੀ, ਜਿਹੜੇ ਹੋਰ ਮਸਲਿਆਂ ਦੇ ਉੱਤੇ ਤੁਸੀਂ ਸਾਰੇ ਦਿਹਾੜੀ ਜਿਹੜੇ ਕਮੈਂਟ ਰਿਪਲਾਈ ਵੀ ਕਰਦੇ ਆ ਅਤੇ ਬਾਕੀ ਚੀਜ਼ਾਂ ਵੀ ਕਰਦੇ ਆ, ਆਪਣੀਆਂ ਜਿਹੜੀਆਂ ਬੇਸਿਕ ਜ਼ਰੂਰਤਾਂ ਦੇ ਲਈ, ਬੇਸਿਕ ਹੱਕਾਂ ਦੇ ਲਈ ਜਿਹੜਾ ਆ ਉਹਦੇ ਲਈ ਵੀ ਜਿਹੜਾ ਜ਼ਰੂਰ ਕਰਿਆ ਕਰੋ। ਅਗਲੇ ਆਪਣੇ ਕਾਲਰ ਜੁੜੇ ਨੇ ਨੀਰਜ ਪੁਰੀ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਹਾਂਜੀ ਰਮਨ ਭਾਜੀ, ਮੇਰਾ ਕੁਐਸਚਨ ਸੀਗਾ, ਮੇਰੇ ਨਾ 2 ਵੀਕਾਂ ਹੋ ਗਈਆਂ ਮੈਂ ਟਰੱਕ ਪਾਰਕਿੰਗ 'ਚ ਲਗਾਇਆ ਹੋਇਆ ਸੀਗਾ, ਵੇਅਰ ਹਾਊਸ ਲੋਡ ਚੱਕਣ ਗਏ ਤੇ ਇੱਕ ਮੁੰਡੇ ਨੇ ਆ ਕੇ, ਆਪਣਾ ਪੰਜਾਬੀ ਸੀਗਾ, ਉਹਨੇ ਬੈਕ ਕਰਦੇ ਨੇ ਟ੍ਰੇਲਰ ਮਾਰ ਦਿੱਤਾ ਮੋਰੇ ਟਰੱਕ ਦੇ। ਦੌੜਨ ਉਦੋਂ ਹੀ ਲੱਗਾ ਉਹ, ਤੇ ਮੈਂ ਉਹਨੂੰ ਰੋਕ ਲਿਆ ਤੇ ਉਹਦੀ ਮੈਂ ਸਾਰੀ ਲੱਲੀ ਇਨਫੋਰਮੇਸ਼ਨ ਵਗੈਰਾ, ਤੇ ਮੈਂ ਪੁਲਿਸ ਕਾਲ ਕਰ ਦਿੱਤੀ। ਉਦੋਂ ਪੁਲਿਸ ਵਾਲੇ ਬਿਜ਼ੀ ਸੀਗੇ, ਓਕਲੈਂਡ ਦੀ ਗੱਲ ਆ ਕਿ ਬਾਈਡਨ ਨੇ ਸਹੁੰ ਚੱਕਣੀ ਸੀਗੀ ਤੇ ਉਹ ਕਹਿੰਦੇ ਅਸੀਂ ਆ ਨਹੀਂ ਸਕਦੇ, ਪਰ ਤੂੰ ਇੰਸ਼ੋਰੈਂਸ ਵਗੈਰਾ ਐਕਸਚੇਂਜ ਕਰ ਲਾ, ਜੇ ਕੋਈ ਪ੍ਰੋਬਲਮ ਆਉਂਦੀ ਤੇ ਸਾਨੂੰ ਦੱਸ ਦੇ। ਇੰਸ਼ੋਰੈਂਸ ਵਗੈਰਾ ਮੈਂ ਉੱਥੋਂ ਐਕਸਚੇਂਜ ਕਰ ਲਈ, ਉਹਦੇ ਲਾਇਸੈਂਸ ਪਲੇਟ ਖਿੱਚ ਲਈਆਂ, ਫੋਟੋਆਂ ਮੈਂ ਉਹਦੇ ਟਰੱਕ ਦੀਆਂ, ਟ੍ਰੇਲਰ ਦੀਆਂ, ਐਵਰੀਥਿੰਗ ਡਨ ਕਰ ਲਿਆ ਤੇ ਮੁੜ ਕੇ ਮੈਂ ਉਹਦੀ ਇੰਸ਼ੋਰੈਂਸ ਨੂੰ ਕਰ ਦਿੱਤਾ। ਉਹਦੀ ਇੰਸ਼ੋਰੈਂਸ ਹੀ ਪ੍ਰੋਗਰੈਸ ਸੀ, ਉਹਨਾਂ ਨੇ ਕਲੇਮ ਓਪਨ ਕਰ ਦਿੱਤਾ। ਪਰ ਉਹ ਬੰਦਾ ਹੁਣ ਮੁੱਕਰ ਰਿਹਾ ਜੀ ਆਪਣੀ ਇੰਸ਼ੋਰੈਂਸ ਕੋਲ, ਕਹਿੰਦਾ ਮੈਂ ਤਾਂ ਮਾਰਿਆ ਹੀ ਨਹੀਂ ਟਰੱਕ, ਜਦੋਂ ਕਿ ਉਹਦੇ ਸਾਰੇ ਪ੍ਰੂਫ ਮੇਰੇ ਕੋਲ ਹੈਗੇ, ਐਵਰੀਥਿੰਗ ਹੈਗਾ ਆ। ਤੇ ਹੁਣ ਇਹਦਾ ਠੀਕ ਹੈ, ਤੁਹਾਡੇ ਕੋਲ ਪ੍ਰੂਫ ਹੈਗੇ, ਤੁਹਾਡੀ ਕੁਝ ਨਹੀਂ ਹੋ ਸਕਦਾ, ਤੁਸੀਂ ਆਪਣੀ ਇੰਸ਼ੋਰੈਂਸ ਨਾਲ ਗੱਲ ਕਰੋ, ਉਹਦੇ ਨਾਲ ਤਾਂ ਕੋਈ ਮਤਲਬ ਹੀ ਨਹੀਂ ਕਿ ਤੁਹਾਡੇ ਕੋਲ ਜੋ ਪ੍ਰੂਫ ਹੈਗੇ ਆ। ਤਾਂ ਫਿਰ ਤੁਸੀਂ ਇੱਦਾਂ ਨਾ ਕਿ ਤੁਸੀਂ ਹੁਣ ਇੱਕ ਚੀਜ਼ ਕੀਤੀ ਹੈ ਕਿ ਤੁਸੀਂ ਡਾਇਰੈਕਟਲੀ ਉਹਦੀ ਇੰਸ਼ੋਰੈਂਸ ਨੂੰ ਕਲੇਮ ਕੀਤਾ। ਜੇ ਤੁਸੀਂ ਆਪਣੀ ਇੰਸ਼ੋਰੈਂਸ ਨੂੰ ਕਲੇਮ ਕਰਦੇ ਤੇ ਉਹਦੇ ਨਾਲ ਇਹ ਹੁੰਦਾ ਕਿ ਤੁਹਾਡੀ ਇੰਸ਼ੋਰੈਂਸ ਤੁਹਾਨੂੰ ਕਲੇਮ ਦਿੰਦੀ ਆ ਤੇ ਫਿਰ ਆਪੇ ਉਹਨਾਂ ਦੇ ਕੋਲ ਲੈ ਲੈਂਦੀ ਆ। ਸੋ ਹੁਣ ਤੁਸੀਂ ਡਾਇਰੈਕਟ ਹੈਗੇ ਆ, ਮੈਂ ਦੁਬਾਰਾ ਆਪਣੀ ਇੰਸ਼ੋਰੈਂਸ ਕੋਲ ਖੋਲਿਆ ਕਲੇਮ। ਹਾਂਜੀ, ਫਿਰ ਉਹ ਤੁਹਾਨੂੰ ਐਕਚੁਅਲੀ ਪਹਿਲਾਂ ਹੀ ਇੱਦਾਂ ਕਰਨਾ ਚਾਹੀਦਾ ਕਿ ਕਈ ਵਾਰੀ ਆਪਾਂ ਜਿਹੜਾ ਉਹ ਇਹ ਸੋਚ ਜਾਂਦੇ ਆ ਕਿ ਆਪਾਂ ਸ਼ਾਇਦ ਆਪਣੀ ਇੰਸ਼ੋਰੈਂਸ ਕੋ ਕਲੇਮ ਨਹੀਂ ਕਰਾਂਗੇ ਤੇ ਆਪਾਂ ਜਿਹੜਾ ਸਲਿਪ ਥਰੂ ਹੋ ਜਾਵਾਂਗੇ। ਪਰ ਜੇ ਤੁਸੀਂ ਆਪਣੀ ਇੰਸ਼ੋਰੈਂਸ ਕੋ ਕਲੇਮ ਫਾਈਲ ਕਰਦੇ ਆ ਦੈਨ ਇਹੋ ਜਿਹੀ ਪ੍ਰੋਬਲਮ ਨਹੀਂ ਆਉਂਦੀ ਜੀ। ਆਈ ਥਿੰਕ ਬਹੁਤਿਆਂ ਦਾ ਕਾਰਨ ਆਪਣੀ ਇੰਸ਼ੋਰੈਂਸ ਦੇ ਕੋਲ ਕਲੇਮ ਨਾ ਕਰਨ ਦਾ ਇਹ ਹੁੰਦਾ, ਉਹਨਾਂ ਨੂੰ ਇਹ ਡਰ ਆ ਵੀ ਉਹਨਾਂ ਦਾ ਪ੍ਰੀਮੀਅਮ ਵਧੂਗਾ। ਨਹੀਂ, ਉਹ ਤਾਂ ਰਾਜ ਜਦੋਂ ਤੁਹਾਡੀ ਰੈਕਡ 'ਚ ਆ ਜਾਣਾ ਨਾ, ਰੈਕਡ 'ਚ ਆ ਜਾਣਾ, ਜਿਹੜੀ ਤੁਹਾਡੀ ਕੈਬ ਰਿਪੋਰਟ ਦੀ ਆਪਾਂ ਗੱਲ ਕਰਦੇ ਹੁੰਦੇ ਹਾਂ, ਜੋ ਤੁਹਾਡੀ ਕੈਬ ਰਿਪੋਰਟ 'ਚ ਆ ਜਾਣਾ, ਜੋ ਰੈਕਡ 'ਚ ਆ ਜਾਣੀਆਂ ਚੀਜ਼ਾਂ। ਹੁਣ ਜੇ ਤੁਸੀਂ ਇਕੱਲਾ ਸਿੱਧਾ ਉਹਦੇ ਕੋਲ ਕਲੇਮ ਲੈ ਲਿਆ ਤੇ ਕਈ ਵਾਰੀ ਇਹ ਬਿਲਕੁਲ ਨਹੀਂ ਨਾ ਹੁੰਦਾ ਕਿ ਤੁਸੀਂ ਕਲੇਮ 'ਚ ਨਹੀਂ ਆਉਣਾ ਕਿਤੇ ਵੀ, ਤੁਹਾਡੀ ਵੀ ਆਖਰਕਾਰ ਜੇ ਤੁਹਾਨੂੰ ਉਹਨਾਂ ਨੂੰ ਪੈਸੇ ਦੇਣੇ ਆ, ਕੁਝ ਦੇਣਾ ਆ, ਤਾਂ ਤੁਸੀਂ ਕਲੇਮ 'ਚ ਤਾਂ ਆਉਣਾ ਹੀ ਹੈ। ਜੀ ਤੁਹਾਡੀ ਇੰਸ਼ੋਰੈਂਸ ਨੂੰ ਤਾਂ ਪਤਾ ਲੱਗਣਾ ਹੀ ਲੱਗਣਾ ਆ, ਕਿਉਂਕਿ ਜਦੋਂ ਇੱਕ ਇੰਸ਼ੋਰੈਂਸ ਕੰਪਨੀ ਦੂਜੇ ਦੇ ਨਾਲ ਫਿਰ ਕਰਦੀ ਹੈ ਤਾਂ ਫਿਰ ਡੈਫੀਨੇਟਲੀ ਆਈ ਥਿੰਕ ਉਹਦਾ ਪ੍ਰਭਾਵ ਹੁੰਦਾ ਡਾਇਰੈਕਟ ਜਿਹੜਾ ਕੰਜ਼ਿਊਮਰ ਦੇ ਥਰੂ ਜਿਹੜਾ ਉਹ ਕਰਦੇ ਆ, ਤਾਂ ਉਹਨਾਂ ਨੂੰ ਪਤਾ ਵੀ ਅਸੀਂ ਸ਼ਾਇਦ ਦੱਬ ਲਾਂਗੇ ਜਾਂ ਕੁਝ ਚੇਂਜ ਜਿਹੜਾ ਉਹ ਕਰ ਸਕਦੇ। ਮੇਰੇ ਨਾਲ ਕੋਆਪਰੇਟ ਨਹੀਂ ਕਰ ਰਿਹਾ, ਤੂੰ ਆਪਣੀ ਇੰਸ਼ੋਰੈਂਸ ਇਹ ਨਾ ਵੈਸੇ ਵੀਰ ਜੀ ਆਮ ਜੀ ਇਹ ਨਾਰਮਲ ਗੱਲ ਆ, ਲੋਕ ਪਹਿਲੋਂ ਤਾਂ ਮੰਨ ਜਾਂਦੇ ਹੁੰਦੇ, ਬਾਅਦ 'ਚ ਮੁੱਕਰ ਜਾਂਦੇ ਹੁੰਦੇ। ਇਸੇ ਲਈ ਜਿਹੜੀ ਇਹ ਜਾਂਚ ਇਨਵੈਸਟੀਗੇਸ਼ਨਾਂ ਜਿਹੜੀਆਂ ਆ ਉਹ ਕਰਨੀਆਂ ਪੈਂਦੀਆਂ, ਇਸੇ ਲਈ ਪ੍ਰੂਫ ਜਿਹੜੇ ਆ ਉਹ ਰੱਖਣੇ ਪੈਂਦੇ ਆ। ਜਦੋਂ ਕੋਈ ਇੱਦਾਂ ਦੀ ਘਟਨਾ ਵਾਪਰੇ, ਜਿੱਦਾਂ ਆਪਾਂ ਐਕਸੀਡੈਂਟ ਦੇ ਵੇਲੇ ਕਿਹਾ ਵੀ ਇੱਕ ਪ੍ਰੋਸੈਸ ਜਾਂ ਇੱਕ ਪ੍ਰੋਸੀਜਰ ਹੁੰਦਾ ਆ, ਹਰ ਇੱਕ ਚੀਜ਼ ਦੇ ਵਿੱਚ ਇੱਕ ਇੱਦਾਂ ਦੀਆਂ ਚੀਜ਼ਾਂ ਦੇ ਇੱਕ ਪ੍ਰੋਸੈਸ ਪ੍ਰੋਸੀਜਰ ਹੁੰਦਾ ਆ, ਹਰ ਇੱਕ ਨੂੰ ਉਹਦਾ ਪਤਾ ਹੋਣਾ ਚਾਹੀਦਾ। ਕਈ ਵਾਰੀ ਬੰਦਾ ਮੂੰਹ 'ਤੇ ਮਿੱਠਾ ਹੁੰਦਾ, ਬਾਅਦ 'ਚ ਜਾ ਕੇ ਮੁੱਕਰ ਜਾਂਦਾ ਹੁੰਦਾ ਆ। ਸੋ ਆਪਣੇ ਵੱਲੋਂ ਤੁਸੀਂ ਆਪਣੇ ਪ੍ਰੂਫ ਪਹਿਲਾਂ ਜ਼ਰੂਰ ਬਿਲਕੁਲ ਰੱਖਣੇ ਚਾਹੀਦੇ ਆ ਜੀ। ਬਿਲਕੁਲ। ਨਾਲੇ ਰਾਜ ਜਿਹੜੀ ਆਪਣੀ ਇੰਸ਼ੋਰੈਂਸ ਕੋ ਜਦੋਂ ਤੁਸੀਂ ਸਬਮਿਟ ਕਰਦੇ ਆ ਤਾਂ ਤੁਹਾਡੀ ਇੰਸ਼ੋਰੈਂਸ ਦੇ ਲਾਇਰ ਹੈਗੇ, ਉਹ ਆਪੇ ਤੁਹਾਡੇ ਲਈ ਦੈਟਸ ਵਾਟ ਦੇ ਆਰ ਫॉर, ਤਾਂ ਹੀ ਪ੍ਰੀਮੀਅਮ ਦਿੰਦੇ ਆ। ਉਹਨਾਂ ਨੂੰ ਤੁਸੀਂ ਇੰਸ਼ੋਰੈਂਸ ਕੀਤੇ ਤਾਂ ਤੁਸੀਂ ਪ੍ਰੀਮੀਅਮ ਦਿੰਦੇ ਨਾ, ਤੁਸੀਂ ਉਹਨਾਂ ਨੂੰ ਸਬਮਿਟ ਕਰੋ, ਅਗਲੇ ਆਪੇ ਫਾਈਟ ਕਰਨ ਜੋ ਮਰਜ਼ੀ ਕਰਨ, ਉਹਨਾਂ ਨੇ ਤੁਹਾਡਾ ਟਰੱਕ ਤੁਹਾਡਾ ਜਿਹੜਾ ਕਲੇਮ ਹੈਗਾ ਉਹ ਤੁਹਾਨੂੰ ਪੇ ਕਰ ਦੇਣਾ, ਆਪੇ ਰਿਕਵਰ ਕਰਨ, ਉਹਨਾਂ ਦੀ ਸਿਰ ਦੀ ਕਿੱਦਾਂ ਰਿਕਵਰ ਕਰਨਾ ਉਹਨਾਂ ਨੇ। ਜੀ ਥੈਂਕ ਯੂ ਨੀਰਜ ਜੀ ਕਾਲ ਦੇ ਲਈ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਅਮਰਜੀਤ ਬੈਂਸ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨੋਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਵੀ ਤੁਹਾਨੂੰ ਚੇਤਾ ਹੋਊਗਾ ਨਾ, ਮੈਂ 2 ਹਫ਼ਤੇ ਪਹਿਲਾਂ ਫੋਨ ਕੀਤਾ ਸੀਗਾ ਕਲੀਅਰਿੰਗ ਹਾਊਸ ਤੇ, ਜਿੱਦਾਂ ਮੈਂ ਐਜ਼ ਅ ਡਰਾਈਵਰ ਰਜਿਸਟਰ ਹੋ ਗਿਆ ਸੀਗਾ, ਪਰ ਐਜ਼ ਅ ਕੰਪਨੀ ਓਨਰ ਆਪਰੇਟਰ ਹੋਰ ਹੀ ਰਜਿਸਟਰ ਹੁੰਦਾ ਸੀਗਾ। ਉਹ ਮੈਨੂੰ ਮੈਸੇਜ ਆਉਂਦਾ ਸੀਗਾ ਤੁਹਾਡਾ ਪੋਰਟਲ ਅਕਾਊਂਟ ਲਾ ਗਿਆ, ਤੇ ਮੈਂ ਉਹ ਫੋਨ ਵੀ ਕਰਦਾ ਸੀਗਾ, ਫੋਨ ਦਾ ਮੈਸੇਜ ਆਉਂਦਾ ਵੀ ਆਰ ਰਿਸੀਵਿੰਗ ਮੋਰ ਫੋਨ ਕਾਲਸ ਦੈਨ ਐਕਸਪੈਕਟਡ। ਪਰ ਮੈਂ ਟਰਾਈ ਕਰੀ ਗਿਆ, ਤੁਸੀਂ ਕਹਿੰਦੇ ਸੀ ਟਰਾਈ ਕਰੀ ਜਾਓ ਨਾ, ਮੈਂ ਫੋਨ ਕਰੀ ਗਿਆ, ਉਹ ਫੋਨ ਲੱਗ ਗਿਆ ਸੀਗਾ। ਉਹ ਬਹੁਤ ਵਧੀਆ ਹੈਲਪ ਕਰ ਰਿਹਾ ਤੁਹਾਡੀ ਨਾ, ਤੁਹਾਡਾ ਪੋਰਟ ਅਕਾਊਂਟ ਅਨਲੌਕ ਕਰਨ ਨੂੰ, ਨਾਲੇ ਤੁਹਾਡਾ ਕਲੀਅਰਿੰਗ ਹਾਊਸ ਰਜਿਸਟਰ ਕਰਨ ਨੂੰ। ਉਹ ਮੇਰੇ ਕੋਲ ਫੋਨ ਨੰਬਰ ਹੈਗਾ, ਉਹ ਹੈਗਾ 1-800-724-2
2811 1-800-724-2811 ਉਹ ਫੋਨ ਲਾਓ ਨਾ, ਬਹੁਤ ਵਧੀਆ ਹੈਲਪ ਕਰਦੇ ਆ। ਮੈਂ ਹੁਣ ਰਜਿਸਟਰ ਹੋ ਗਿਆ ਐਜ਼ ਓਨਰ ਆਪਰੇਟਰ ਕੰਪਨੀ। ਇਹ ਮੈਂ ਤੁਹਾਨੂੰ ਦੱਸਣਾ ਮੰਗਦਾ ਸੀ। ਥੈਂਕ ਯੂ ਅਮਰਜੀਤ ਜੀ, ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ ਬਹੁਤ। ਮਿਹਰਬਾਨੀ, ਸ਼ੁਕਰੀਆ ਜੀ। ਬਿਲਕੁਲ ਜੀ, ਬਹੁਤ ਸਾਰੇ ਲੋਕਾਂ ਨੂੰ ਕਈ ਤਰੀਕੇ ਦੀਆਂ ਕਨਫਿਊਜ਼ਨਸ ਜਿਹੜੀਆਂ ਹੋ ਰਹਿੰਦੀਆਂ ਆ, ਅਤੇ ਰੀਸੋਰਸਿਸ ਤਾਂ ਆਪਾਂ ਨੂੰ ਪਤਾ ਹੀ ਆ, FMCSA ਆ ਅਤੇ ਜਾਂ ਸਰਕਾਰੀ ਆ, ਉਹ ਕਿੱਦਾਂ ਦੇ ਹੁੰਦੇ ਆ ਅਤੇ ਕਿਵੇਂ ਹੁੰਦੇ ਆ। ਸੋ ਆਪ ਹੀ ਥੋੜ੍ਹਾ ਹੱਥ ਪੱਲਾ ਜ਼ਿਆਦਾ ਜਿਹੜਾ ਆਪਾਂ ਨੂੰ ਮਾਰਨਾ ਪੈਂਦਾ ਵੀ ਕਿਤੋਂ ਕੁਛ ਆਪਾਂ ਨੂੰ ਸਹਾਇਤਾ ਮਿਲੇ। ਬਿਲਕੁਲ ਜੀ, ਅਗਲੇ ਕਾਲਰ ਆਪਣੇ ਜੁੜੇ ਨੇ ਅਮਰੀਕ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਕੰਪਨੀ ਲਈ ਕੰਮ ਕਰਦਾ ਸੀਗਾ ਐਜ਼ ਏ ਡਰਾਈਵਰ। ਉਹਨਾਂ ਨੇ ਮੈਨੂੰ 1099 ਭੇਜ ਦਿੱਤਾ। ਹੁਣ ਉਹਦਾ ਕੀ ਹੱਲ ਹੋ ਸਕਦਾ ਜੀ? ਦੇਖੋ ਜੀ, ਉਹਦਾ ਤਾਂ ਹੱਲ ਤੁਸੀਂ ਕੰਪਨੀ ਦੇ ਨਾਲ ਬੈਠ ਕੇ ਕਰ ਸਕਦੇ ਹੈਗੇ ਆ, ਕਿਉਂਕਿ ਕੰਪਨੀ ਜੇ ਤੁਹਾਨੂੰ 1099 ਤੁਸੀਂ, ਕਿਉਂਕਿ ਉਹਨਾਂ ਨੂੰ ਦੇਖੋ ਜਿਹੜਾ ਤੁਹਾਡਾ W2 ਹੈਗਾ ਉਹ ਤਾਂ ਕੁਆਟਰਲੀ ਬੇਸਿਸ ਉਹਨਾਂ ਨੂੰ ਫਾਈਲ ਕਰਨਾ ਚਾਹੀਦਾ ਸੀਗਾ ਪਿਛਲੇ ਸਾਲ ਦਾ। ਸੋ ਜੇ ਉਹਨਾਂ ਨੇ, ਜਦੋਂ ਤੁਸੀਂ ਪੇ ਲੈਂਦੇ ਸੀਗੇ, ਜਦੋਂ ਤੁਸੀਂ ਲਾਸਟ ਈਅਰ ਸਾਰਾ ਪੇ ਲਈ ਆ, ਤੁਸੀਂ ਆਪਣੇ ਪੇ ਸਟੱਬ ਦੇਖੇ, ਤੁਸੀਂ ਉਹਨਾਂ ਨੂੰ ਪੁੱਛਿਆ ਕੁਛ ਵੀ ਮੇਰਾ ਪੇ ਸਟੱਬ ਕਿੱਥੇ ਆ, ਜਾਂ ਮੇਰਾ ਇਕੱਲਾ ਜੇ ਤੁਹਾਨੂੰ ਚੈੱਕ ਹੀ ਮਿਲਦਾ ਸੀਗਾ ਲਿਖ ਕੇ, ਇਟ ਮੀਨਸ ਕਿ ਤੁਹਾਨੂੰ ਪਤਾ ਸੀਗਾ ਕਿ ਤੁਹਾਡਾ ਟੈਕਸ ਨਹੀਂ ਕੱਟਿਆ ਜਾ ਰਿਹਾ। ਸੋ ਉਹ ਤੁਸੀਂ ਉਸ ਪ੍ਰੋਸੈਸ ਦੇ ਵਿੱਚ ਉਹਨਾਂ ਨਾਲ ਉੱਦਾਂ ਹੀ ਸ਼ਾਮਲ ਸੀਗੇ। ਸੋ ਇਸ ਕਰਕੇ ਹੁਣ ਇਸ ਵੇਲੇ ਜੇ ਉਹਨਾਂ ਨੇ 1099 ਦਿੱਤਾ ਆ, ਤੁਸੀਂ ਕੰਪਨੀ ਨਾਲ ਬੈਠ ਕੇ ਗੱਲ ਕਰ ਸਕਦੇ ਹੈਗੇ ਆ। ਬਟ ਮੇਰੇ ਖਿਆਲ ਦੇ ਵਿੱਚ ਹੈ ਕਿ ਉਹਦੀ ਕੋਈ ਜ਼ਿਆਦਾ ਪੈਰਵਾਈ ਜਿਹੜੀ ਆ, ਆਈ ਡੋਂਟ ਨੋ ਕੀ ਪੈਰਵਾਈ ਹੋ ਸਕਦੀ ਹੈ ਉਹਦੀ, ਪਤਾ ਕਰ ਸਕਦੇ ਆ। ਪਰ ਡੈਫੀਨੇਟਲੀ ਕਿਉਂਕਿ ਤੁਸੀਂ ਵੀ ਚੈੱਕ ਐਕਸੈਪਟ ਕਰਦੇ ਰਹੇ ਉਹਨਾਂ ਦੇ ਕੋਲੋਂ ਪਿਛਲਾ ਸਾਰਾ ਸਾਲ, ਸੋ ਇਸ ਕਰਕੇ ਮੇਰੇ ਜਿਹੜੇ CPA ਹੈਗਾ ਇਹ, ਜਾਂ ਕੋਈ ਇਸ ਤਰ੍ਹਾਂ ਦਾ ਮੈਂ ਸਲਾਹ ਲੈ ਕੇ ਉਹਨਾਂ ਕੋਲੋਂ ਪੁੱਛ ਕੇ ਦੱਸ ਸਕਦਾ ਕਿ ਇਹੋ ਜਿਹੇ ਮਾਮਲੇ ਦੇ ਵਿੱਚ ਕੀ ਹੋ ਸਕਦਾ। ਪਰ ਡੈਫੀਨੇਟਲੀ ਜਿਹੜਾ ਹੈਗਾ ਕਿ ਤੁਸੀਂ ਜੋ ਚੈੱਕ ਲੈਂਦੇ ਸੀਗੇ, ਤੁਹਾਨੂੰ ਪੇ ਸਟੱਬ ਮਿਲਣਾ ਚਾਹੀਦਾ ਸੀ। ਜੀ ਬਿਲਕੁਲ ਵੀਰ ਜੀ, ਇੱਕ ਹੋਰ ਸੀਗਾ ਜੀ, ਉਹਨਾਂ ਨੇ ਮੈਨੂੰ ਤਕਰੀਬਨ 9 ਵੀਕਾਂ ਰੱਖਿਆ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਫਾਇਰ ਕਰ ਦਿੱਤਾ। ਸੋ 9 ਵੀਕਾਂ ਦਾ ਮੈਨੂੰ ਉਹਨਾਂ ਨੇ ਦੂਜਾ ਭੇਜਿਆ ਹੈਗਾ। 9 ਵੀਕਾਂ ਮੈਂ ਉਹਨਾਂ ਲਈ ਕੰਮ ਕੀਤਾ, ਉਹਦੀ ਜ਼ਿਆਦਾ ਨਹੀਂ ਕੀਤਾ ਹੈਗਾ ਪਿਛਲੇ ਸਾਲ। ਸੋ ਇੱਕ ਕੁਆਟਰ ਪੂਰਾ ਨਹੀਂ ਕੀਤਾ ਕੰਮ ਇਹਨਾਂ ਨੇ ਫਿਰ। ਨਹੀਂ, ਪਰ ਕੁਆਟਰਲੀ ਤਾਂ ਰਾਜਕਰਨ ਇੱਦਾਂ ਨਾ ਕਿ ਜਦੋਂ ਤੁਹਾਨੂੰ ਪੇ ਚੈੱਕ ਮਿਲਦਾ ਆ ਤੇ ਤੁਸੀਂ ਪੇ ਸਟੱਬ ਦੀ ਰਿਕੁਆਇਰਮੈਂਟ ਤੁਹਾਡੀ, ਜੇ ਤੁਸੀਂ ਡਰਾਈਵਰ ਹੈਗੇ ਆ, ਤੁਸੀਂ ਪੇ ਸਟੱਬ ਕਹਿ ਸਕਦੇ, ਪੁੱਛ ਸਕਦੇ ਵੀ ਮੇਰਾ ਪੇ ਸਟੱਬ ਕਿੱਥੇ ਹੈਗਾ ਆ, ਠੀਕ ਹੈ ਨਾ। ਸੋ ਜੇ ਤੁਹਾਨੂੰ ਇਹ ਸ਼ੱਕ ਆ ਕਿ ਤੁਹਾਡੀ ਕੰਪਨੀ ਤੁਹਾਨੂੰ ਪਤਾ ਨਹੀਂ 1099 ਦੇਗੀ ਜਾਂ W2 ਦੇਗੀ, ਔਰ ਕਈ ਕੰਪਨੀਆਂ ਡਰਾਈਵਰਸ ਨੂੰ ਇਹ ਕਹਿ ਦਿੰਦੀਆਂ W2 ਦਿੰਦੇ ਆ, ਪਰ ਉਹ ਚੈੱਕ ਕੱਟ ਕੇ ਦੇਈ ਜਾਂਦੇ ਆ, ਠੀਕ ਹੈ ਨਾ। ਪਰ ਉੱਥੇ ਤੁਸੀਂ ਜਦੋਂ ਤੁਹਾਨੂੰ ਚੈੱਕ ਮਿਲਦਾ ਹੈ, ਤੁਸੀਂ ਆਪਣੇ ਪੇ ਸਟੱਬ ਦੀ ਆਪਣੀ ਮੰਗ ਕਰ ਸਕਦੇ ਕਿ ਮੈਨੂੰ ਮੇਰਾ ਪੇ ਸਟੱਬ ਦਿਓ। ਜੋ ਪੇ ਸਟੱਬ ਜਿਹੜਾ ਆ ਉਹਦਾ ਮਤਲਬ ਇਹ ਹੈ ਕਿ ਤੁਹਾਡਾ ਉੱਤੇ ਟੈਕਸ ਡਿਟੇਲ ਹੋਊਗੀ ਕਿ ਕਿੰਨਾ ਟੈਕਸ ਤੁਹਾਡਾ ਕੱਟਿਆ, ਕਿੰਨਾ ਤੁਹਾਡੇ ਜਿਹੜਾ ਵਾ ਇੰਪਲੋਇਰ ਨੇ ਪੇ ਕੀਤਾ, ਤੇ ਕਿੰਨੀ ਤੁਹਾਡੀ ਜਿਹੜੀ ਆ ਮੰਥਲੀ ਤੁਹਾਡੀ ਗ੍ਰੋਸ ਜਾਂ ਨੈਟ ਬਣਦੀ ਆ, ਕਿੰਨੀ ਤੁਹਾਡੀ ਈਅਰਲੀ ਗ੍ਰੋਸ ਨੈਟ ਬਣਦੀ ਆ। ਸੋ ਸਾਰੀ ਇਨਫੋਰਮੇਸ਼ਨ ਉੱਤੇ ਹੁੰਦੀ ਆ। ਸੋ ਪਲੀਜ਼ ਉਹ ਚੀਜ਼ ਦੀ ਤੁਸੀਂ ਡਿਮਾਂਡ ਕਰ ਸਕਦੇ ਹੋ। ਜੀ, ਥੈਂਕ ਯੂ। ਹੁਣ ਇਹ ਆ ਵੀ ਦੇਖੋ, ਹੁਣ ਵਾਟਸ ਬਾਈਗੋਨ ਇਜ਼ ਬਾਈਗੋਨ। ਗਾਂ ਵਾਲੇ ਸਮੇਂ ਦੇ ਵਿੱਚ ਇਹ ਆ ਵੀ ਤੁਸੀਂ ਖੁਦ ਜਿਹੜਾ ਹੁਣ ਧਿਆਨ ਜਿਹੜਾ ਉਹ ਰੱਖੋ, ਖੁਦ ਵੀ ਜਿਹੜਾ W2 ਦੀ ਜਿਹੜੀ ਉਹ ਮੰਗ ਕਰੋ, ਅਤੇ ਅਜਿਹੇ ਮਸਲੇ ਹੁਣ ਹਾਲ ਦੀ ਘੜੀ ਤਾਂ ਬੈਠ ਕੇ ਸੁਲਝਾਉਣ ਦੀ ਜਿਹੜੀ ਉਹ ਜ਼ਰੂਰਤ ਤੁਹਾਨੂੰ ਹੈਗੀ ਆ। ਦੋਨੋਂ ਹੀ ਤਰਫਾਂ ਤੋਂ ਇਹ ਅੱਗੇ ਇੱਕ ਕਦਮ ਜਿਹੜਾ ਵਧਾਉਣਾ ਪਊਗਾ, ਤਾਂ ਹੀ ਆਪਾਂ ਉਸ ਪਾਸੇ ਵੱਲ ਨੂੰ ਜਿਹੜਾ ਵਧਾਂਗੇ। ਨਹੀਂ ਤਾਂ ਇੱਕ ਦੂਜੇ ਦੇ ਉੱਤੇ ਤੌਹਮਤਾਂ ਲਾ ਕੇ ਤਾਂ ਇੱਕ ਦੂਜੇ ਦਾ ਕਹਿ ਲਓ ਵੀ ਸਮਾਂ ਹੀ ਜਿਹੜਾ ਉਹ ਨਾਲ ਦੇ ਨਾਲ ਨਸ਼ਟ ਹੋਊਗਾ, ਵੀ ਪਤਾ ਨਹੀਂ ਕੋਈ ਉਸ ਦੇ ਵਿੱਚ ਸੋਲਿਊਸ਼ਨ ਫਿਰ ਲੱਭ ਸਕੂਗਾ ਕਿ ਨਹੀਂ। ਦੋਨੋਂ ਹੀ ਪਾਸਿਓਂ ਜਿਹੜੀ ਆ ਉਹ ਪੈਰਵਾਈ ਕਰਨੀ ਪਊਗੀ, ਅਦਰਵਾਈਜ਼ ਮੁਸ਼ਕਲ ਜੀ। ਦਲਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਗੁੱਡ ਮਾਰਨਿੰਗ ਭਾਜੀ। ਜੀ ਦਲਜੀਤ ਜੀ, ਕੀ ਸਵਾਲ ਹੈ? ਹਾਂਜੀ, ਮੇਰਾ ਰਮਨ ਭਾਜੀ ਨੂੰ ਕੁਐਸਚਨ ਹੈ ਜੀ। ਮੇਰਾ ਨਾ FAK ਬ੍ਰੋਕਰ ਦੇ ਬਾਹਰ ਤੋਂ 50 ਦੀ ਮੇਰੀ ਪੇਮੈਂਟ ਨਹੀਂ ਦੇ ਰਹੇ ਜੀ ਮੈਨੂੰ, ਤੇ ਉਹਨਾਂ ਨੇ ਇਸ਼ੂ ਕ੍ਰੀਏਟ ਕਰ ਦਿੱਤਾ। ਕਹਿੰਦੇ ਕਿ ਤੁਸੀਂ ਟੈਂਪਰੇਚਰ ਨਹੀਂ ਸੈੱਟ ਲਾਇਆ, ਤੇ ਜਦੋਂ ਕਿ ਮੈਂ ਉਹਨਾਂ ਨੂੰ ਈਮੇਲ ਨਾਲ ਕਰੀਆਂ, 2 ਪਿਕਾਂ ਦਾ ਲੋਡ ਸੀ ਜੀ ਮੇਰਾ, ਤੇ ਜਿੰਨਾ ਉਹਨਾਂ ਨੇ ਸ਼ਿਪਰ ਨੇ ਟੈਂਪਰੇਚਰ ਰਖਾਇਆ ਜੀ ਉਹਨਾਂ ਨੇ ਲਾਇਆ, ਸਾਰਾ ਕੁਝ ਮੇਰੇ ਕੋਲ ਈਮੇਲ ਪ੍ਰੂਫ ਹੈ ਜੀ। ਤੇ ਬ੍ਰੋਕਰ ਹੁਣ ਬਿਲਕੁਲ ਹੀ ਮੁੱਕਰ ਗਿਆ ਪੇਮੈਂਟ ਕਰਨੇ ਤੋਂ, ਤੇ ਮੈਂ ਕਲੈਕਸ਼ਨ ਕੰਪਨੀ ਨਾਲ ਕੰਟੈਕਟ ਕੀਤਾ ਸੀਗਾ, ਤੇ ਉਹਨਾਂ ਨੇ ਵੀ 2 ਦਿਨ ਬਾਅਦ ਮੈਨੂੰ ਜਵਾਬ ਦੇ ਦਿੱਤਾ। ਕਹਿੰਦੇ ਤੁਹਾਡਾ ਤੁਸੀਂ ਬਿੱਲ ਆਫ ਲੋਡਿੰਗ ਦਾ ਟੈਂਪਰੇਚਰ ਨਹੀਂ ਫੋਲੋ ਕਰਿਆ। ਤੇ ਜਦੋਂ ਕਿ ਬ੍ਰੋਕਰ ਨੇ ਮੈਨੂੰ 45 ਦਾ ਟੈਂਪਰੇਚਰ ਜਿੰਨਾ ਮੈਨੂੰ ਕਿਹਾ ਸੀ ਈਮੇਲ ਵਿੱਚ, ਉਨਾ ਮੈਂ ਸੈਟਅਪ ਕਰਿਆ ਸੀਗਾ ਜੀ।
ਤੇ ਤੁਸੀਂ ਕੋਈ ਉਸ ਦਾ ਇਨਸਟੈਂਟ ਈਮੇਲ ਦੇ ਨਾਲ ਕੋਈ ਹੋਰ ਪ੍ਰੂਫ ਵੀ ਰੱਖਿਆ ਜਦੋਂ ਲਾਉਣ ਲੱਗੇ ਸੀ ਉਦੋਂ ਤੁਸੀਂ ਟੈਂਪਰੇਚਰ ਰਿਕਾਰਡ ਕੀਤਾ, ਫੋਟੋ ਖਿੱਚੀ ਉਹਦੀ ਜਾਂ ਕੁਛ ਇਦਾਂ ਦਾ ਕੀਤਾ ਸੀਗਾ ਨਾਲ? ਨਹੀਂ ਰਾਜ, ਇਹਦਾ ਇੱਕ ਦੋ ਚੀਜ਼ਾਂ ਹੈਗੀਆਂ, ਇੱਕ ਇਹਦੀਆਂ ਦੋ ਚੀਜ਼ਾਂ ਹੈਗੀਆਂ, ਠੀਕ ਆ। ਪਹਿਲੀ ਗੱਲ ਤੇ ਹੈ ਕਿ ਤੁਹਾਡੀ ਜਿਹੜੀ ਲੋਡ ਕਨਫਰਮੇਸ਼ਨ ਆ ਉਹਦੇ ਉੱਤੇ ਕੀ ਲਿਖਿਆ ਹੋਇਆ, ਕਿਉਂਕਿ ਅੱਜ ਕੱਲ੍ਹ ਲੋਡ ਕਨਫਰਮੇਸ਼ਨ ਜਦੋਂ ਆਉਂਦੀ ਆ, ਮੈਂ ਬਹੁਤ ਲੋਡ ਕਨਫਰਮੇਸ਼ਨ ਦੇਖਦਾ ਹਾਂ ਡੇਲੀ ਬੇਸਿਸ ਦੇ ਉੱਤੇ, ਜਿਹੜੀ ਲੋਡ ਕਨਫਰਮੇਸ਼ਨ ਹੁੰਦੀ ਆ ਉਹਦੇ ਤੇ ਲਿਖਿਆ ਹੁੰਦਾ ਟੈਂਪਰੇਚਰ 40, ਨਾਲ ਉਹਨਾਂ ਨੇ ਥੱਲੇ ਲਿਖਿਆ ਹੁੰਦਾ ਸਾਡੇ ਵੱਲੋਂ 40 ਟੈਂਪਰੇਚਰ ਆ ਬਟ ਫੋਲੋ ਦਾ ਡਾਇਰੈਕਸ਼ਨਸ ਔਨ ਦਾ ਬਿਲ ਆਫ ਲੇਡਿੰਗ, ਠੀਕ ਆ। ਇਹ ਬਹੁਤ ਕਨਫਿਊਜ਼ਨ ਹੈਗਾ, ਬਹੁਤ ਲੋਕਾਂ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਆ। ਜਿਹੜੇ ਬ੍ਰੋਕਰ ਹੈਗੇ ਆ, ਬ੍ਰੋਕਰ ਕਈ ਵਾਰੀ ਜਿਹੜਾ ਆ ਉਹ ਤੁਹਾਨੂੰ ਫੋਨ ਤੇ ਕਹਿ ਦਿੰਦਾ ਕਿ ਟੈਂਪਰੇਚਰ 40 ਦੇ ਸੈੱਟ ਕਰ ਲਓ, ਹੈ ਨਾ, ਠੀਕ ਆ। ਪਰ ਜਿਹੜਾ ਬਿਲ ਆਫ ਲੇਡਿੰਗ ਆ ਉਹ ਕਹਿੰਦਾ ਬਈ ਟੈਂਪਰੇਚਰ ਤੁਹਾਡਾ 36 ਹੋਣਾ ਚਾਹੀਦਾ, ਠੀਕ ਆ। ਸੋ ਉੱਥੇ ਗਿਣੀ ਜਾਣੀ ਆ ਜਿਹੜਾ ਬਿਲ ਆਫ ਲੇਡਿੰਗ ਕਹਿ ਰਿਹਾ, ਕਿਉਂਕਿ ਉਹ ਸ਼ਿਪਰ ਦੀ ਇੰਸਟਰਕਸ਼ਨ ਆ, ਠੀਕ ਆ। ਉਹ ਸ਼ਿਪਰ ਦੀ ਇੰਸਟਰਕਸ਼ਨ ਆ, ਬ੍ਰੋਕਰ ਹੈਜ਼ ਨਥਿੰਗ ਟੂ ਡੂ ਵਿਦ। ਬ੍ਰੋਕਰ ਨੇ ਆਪਣੇ ਤੌਰ ਤੇ ਕਿਹਾ ਹੈਗਾ, ਆਪਣੇ ਤੌਰ ਤੇ ਬੋਲਿਆ ਹੈਗਾ, ਯਸ ਅਸੀਂ ਲੋਡ ਬ੍ਰੋਕਰ ਕੋਲੋਂ ਲਿਆ ਹੈਗਾ, ਪਰ ਬ੍ਰੋਕਰ ਵੀ ਸ਼ਿਪਰ ਲਈ ਕੰਮ ਕਰ ਰਿਹਾ, ਠੀਕ ਹੈ ਨਾ। ਸੋ ਜਿਹੜੀਆਂ ਇੰਸਟਰਕਸ਼ਨਸ ਬਿਲ ਆਫ ਲੇਡਿੰਗ ਤੇ ਹੁੰਦੀਆਂ ਆ ਮੋਸਟ ਪ੍ਰੋਬੇਬਲੀ ਉਹ ਫਾਈਨਲ ਹੁੰਦੀਆਂ ਆ। ਸੋ ਜਦੋਂ ਵੀ ਤੁਸੀਂ ਇਹ ਗੱਲ ਕਰਨੀ ਆ, ਤੁਸੀਂ ਉਹਨਾਂ ਨੂੰ ਜਦੋਂ ਦੇਖਣਾ ਹੈ ਉਹਨੂੰ ਬਿਲ ਆਫ ਲੇਡਿੰਗ ਦੀ ਕਾਪੀ ਭੇਜਣੀ ਹੈ ਕਿ ਬਿਲ ਆਫ ਲੇਡਿੰਗ ਤੇ ਆਹ ਇੰਸਟਰਕਸ਼ਨਸ ਆ। ਸੋ ਮੇਰੀਆਂ ਇੰਸਟਰਕਸ਼ਨਸ ਤੂੰ ਮੈਨੂੰ 40 ਦਿੱਤੀਆਂ, ਬਿਲ ਆਫ ਲੇਡਿੰਗ 36 ਦੱਸਦਾ ਆ, ਵਾਟ ਸ਼ੁਡ ਆਈ ਡੂ, ਠੀਕ ਹੈ ਨਾ। ਉੱਥੇ ਬੰਦਾ ਜੇ ਤੁਹਾਨੂੰ ਕਹਿੰਦਾ 40 ਤੇ ਉਹਨੂੰ ਕਹਿ ਵੀ ਮੈਨੂੰ ਅਪਡੇਟਡ ਲੋਡ ਕਨਫਰਮੇਸ਼ਨ ਭੇਜ, ਠੀਕ ਹੈ। ਅਪਡੇਟਡ ਲੋਡ ਕਨਫਰਮੇਸ਼ਨ ਤੇ ਤੁਸੀਂ ਸਾਈਨ ਕੀਤੇ, ਈਮੇਲ ਦੇ ਵਿੱਚ ਤੁਸੀਂ ਸਾਈਨ ਨਹੀਂ ਕੀਤੇ, ਲੋਡ ਕਨਫਰਮੇਸ਼ਨ ਤੇ ਤੁਸੀਂ ਸਾਈਨ ਕੀਤੇ ਹੁੰਦੇ ਆ। ਸੋ ਇਹ ਕਨਫਿਊਜ਼ਨ ਜਿਹੜਾ ਆ ਇਹ ਜ਼ਰੂਰ ਜਿਹੜਾ ਆ ਇਹਨੂੰ ਸੌਰਟ ਆਊਟ ਕਰਿਆ ਕਰੋ, ਕਾਹਲੀ ਦੇ ਵਿੱਚ ਤੁਰਿਆ ਨਾ ਕਰੋ, ਲੋਡ ਚੱਕ ਕੇ ਇਹਨੂੰ ਸੌਰਟ ਆਊਟ ਕਰਨ ਤੋਂ ਪਹਿਲਾਂ ਤੁਰਿਆ ਨਾ ਕਰੋ। ਦੂਸਰੀ ਚੀਜ਼ ਰਾਜ ਕਰਨ, ਅੱਜ ਕੱਲ੍ਹ ਹਰ ਇੱਕ ਜਿਹੜਾ ਰੀਫਰ ਟੈਂਪਰੇਚਰ, ਹਰ ਇੱਕ ਜਿਹੜਾ ਰੀਫਰ ਲੋਡ ਹੈਗਾ ਉੱਤੇ ਹਰ ਇੱਕ ਜਿਹੜਾ ਸ਼ਿਪਰ ਆ ਜਾਂ ਬ੍ਰੋਕਰ ਆ ਉਹ ਕੰਟੀਨਿਊਸ ਰੀਫਰ ਚਲਾਉਣ ਨੂੰ ਕਹਿੰਦਾ, ਠੀਕ ਆ। ਆਪਣੇ ਕੋਲ ਇੱਕ ਹੁੰਦਾ ਸਾਈਕਲ, ਉਹਦੇ ਵਿੱਚ ਵੀ ਰੀਫਰ ਜਦੋਂ ਟੈਂਪਰੇਚਰ 'ਤੇ ਪਹੁੰਚ ਗਿਆ ਉਦੋਂ ਬੰਦ ਹੋ ਜਾਂਦਾ, ਫਿਰ ਜਦੋਂ ਥੋੜ੍ਹਾ ਜਿਹਾ ਟੈਂਪਰੇਚਰ ਉੱਪਰ ਜਾਣ ਲੱਗਦਾ ਫਿਰ ਸਟਾਰਟ, ਮਤਲਬ ਆਟੋ 'ਤੇ ਹੁੰਦਾ, ਫਿਰ ਚੱਲ ਪਿਆ, ਫਿਰ ਬੰਦ ਹੋ ਗਿਆ, ਫਿਰ ਚੱਲ ਪਿਆ। ਸੋ ਉਹ ਵੀ ਇੱਕ ਬਹੁਤ ਵੱਡਾ ਰੀਜ਼ਨ ਹੈਗਾ ਬਹੁਤ ਲੋਡ ਰਿਜੈਕਟ ਹੋਣ ਦਾ, ਕਿ ਆਪਾਂ ਥੋੜ੍ਹਾ ਜਿਹਾ ਡੀਜ਼ਲ ਬਚਾਉਣ ਦੀ ਖਾਤਰ ਆਪਾਂ ਉਹਨੂੰ ਆਟੋ 'ਤੇ ਲਾ ਦਿੰਦੇ ਹਾਂ ਤਾਂ ਕਿ ਉਹ ਥੋੜ੍ਹੀ ਦੇਰ ਬੰਦ ਰਹਿੰਦਾ, ਥੋੜ੍ਹੀ ਦੇਰ ਚੱਲ ਗਿਆ, ਥੋੜ੍ਹੀ ਦੇਰ ਬੰਦ ਰਹਿੰਦਾ, ਆਟੋ 'ਤੇ ਚੱਲ ਪਿਆ। ਸੋ ਕੰਟੀਨਿਊਸ ਮੋਸਟਲੀ ਜਿਹੜੇ ਅੱਜ ਕੱਲ੍ਹ ਜਿੰਨੇ ਲੋਡ ਰੀਫਰ ਲੋਡ ਜਾ ਰਹੇ ਆ ਔਰ ਜਿੰਨੇ ਵੀ ਜਾਂਦੇ ਆ ਉਹ ਸਾਰੇ ਹੀ ਕੰਟੀਨਿਊਸ ਮੰਗਦੇ ਆ, ਉਹ ਕੋਈ ਵੀ ਸਾਈਕਲ 'ਤੇ ਬਹੁਤ ਘੱਟ ਆ ਜਿਹੜੇ ਸਾਈਕਲ 'ਤੇ ਹੁੰਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਨਾ ਇਹ ਬਹੁਤ ਜ਼ਰੂਰੀ ਹੈਗੀਆਂ ਜਦੋਂ ਤੁਸੀਂ ਲੋਡ ਕਨਫਰਮੇਸ਼ਨ ਜਿਹੜੀ ਆ। ਔਰ ਇਹ ਰਾਜ ਕਰਨ ਇੱਕ ਹੋਰ ਵੀ ਗੱਲ ਆ ਜੀ, ਅੱਜ ਕੱਲ੍ਹ ਜਦੋਂ ਲੋਡ ਡਬਲ ਬ੍ਰੋਕਰਿੰਗ ਟ੍ਰਿਪਲ ਬ੍ਰੋਕਰਿੰਗ ਹੁੰਦੀ ਆ, ਸੋ ਇੱਕ ਕੋਲੋਂ ਦੂਜੇ ਕੋਲ ਇਨਫੋਰਮੇਸ਼ਨ, ਦੂਜੇ ਕੋਲ ਤੀਜੇ। ਹੁਣ ਓਰੀਜਨਲ ਲੋਡ ਕਨਫਰਮੇਸ਼ਨ ਕਿਸੇ ਨੇ ਦਿਖਾਉਣੀ ਨਹੀਂ ਕਿਸੇ ਨੂੰ, ਉਹ ਜਦੋਂ ਓਰੀਜਨਲ ਲੋਡ ਕਨਫਰਮੇਸ਼ਨ ਦਿਖਾਉਣੀ ਨਹੀਂ, ਉੱਤੇ ਕਈ ਚੀਜ਼ਾਂ ਜਿਹੜੀਆਂ ਲਿਖੀਆਂ ਹੁੰਦੀਆਂ ਉਹ ਡਰਾਈਵਰ ਨੂੰ ਪਤਾ ਹੀ ਨਹੀਂ ਹੁੰਦੀਆਂ, ਕਿਉਂਕਿ ਹੁਣ ਇੰਨੀਆਂ ਚੀਜ਼ਾਂ ਡਿਸਪੈਚਰ ਡਿਟੇਲ 'ਚ ਦੱਸਦਾ ਹੀ ਨਹੀਂਗਾ, ਠੀਕ ਹੈ ਨਾ। ਸੋ ਬਹੁਤ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਡਿਟੇਲ 'ਚ ਰਹਿ ਜਾਂਦੀਆਂ ਜੀ। ਹੈਲੋ, ਹਾਂਜੀ 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 ਭਾਜੀ, ਹਾਂਜੀ ਰਮਨ ਭਾਜੀ, ਮੈਂ ਇਹ ਕਹਿਣਾ ਚਾਹੁੰਦਾ ਜੀ, ਉਹਨਾਂ ਦੀ ਮੈਨੂੰ ਬ੍ਰੋਕਰ ਦੀ ਈਮੇਲ ਆਈ ਆ ਜੀ, ਉਹਨਾਂ ਦਾ ਐਜ਼ ਏ ਪ੍ਰੂਫ ਆ ਜਿੰਨਾ ਉਹਨਾਂ ਨੇ ਟੈਂਪਰੇਚਰ ਲਵਾਇਆ ਸੀ, ਤੇ ਉਹਨਾਂ ਨੇ ਮੈਨੂੰ 2 ਪਿਕਾਂ ਕਰਵਾਈਆਂ ਸੀ ਜੀ, ਦੋਨਾਂ ਪਿਕਾਂ ਦਾ ਡਿਫਰੈਂਸ ਟੈਂਪਰੇਚਰ ਸੀਗਾ, ਤੇ ਉਦੋਂ ਹੀ ਮੈਂ ਉਹਨਾਂ ਨੂੰ ਈਮੇਲ ਕਨਫਰਮ ਕਰਿਆ ਕਿ ਆਹ ਵਾਲਾ ਸ਼ਿਪਰ ਇੰਨਾ ਟੈਂਪਰੇਚਰ ਕਹਿ ਰਿਹਾ ਲਾਉਣ ਨੂੰ ਤੇ ਦੂਸਰੇ ਵਾਲਾ ਇੰਨਾ, ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੋਈ ਰਿਪਲਾਈ ਨਹੀਂ ਕਰਿਆ ਈਮੇਲ ਤੇ। ਮੈਂ ਜਿਹੜਾ ਲਾਸਟ ਵਾਲਾ ਪਿਕਅਪ ਦੇ ਸ਼ਿਪਰ ਸੀ ਜਿੰਨਾ ਉਹਨੇ ਟੈਂਪਰੇਚਰ ਲਵਾਇਆ ਸੀ ਜੀ, ਮੈਂ ਉਨੇ ਤੇ ਹੀ ਲੋਡ ਨੂੰ ਲੈ ਕੇ ਗਿਆ ਜੀ। ਉਹਦੇ ਵਿੱਚ ਉਹਨਾਂ ਨੇ 5-7 ਡੱਬੇ ਨਰਸਰੀ ਦੇ ਸੀਗੇ, ਨਰਸਰੀ ਦੇ ਸੀ ਉਹ ਭਾਜੀ। ਉੱਥੇ ਹੀ ਤੁਹਾਡੀ ਪ੍ਰੋਬਲਮ ਆ ਕਿ ਤੁਸੀਂ ਟਰੱਕ ਉਹ ਤੋੜਨਾ ਨਹੀਂ ਸੀ ਜਿੰਨੀ ਦੇਰ, ਕਿਉਂਕਿ ਜੇ 2 ਪਿਕ ਆ ਤੁਹਾਡੀਆਂ, ਹਮੇਸ਼ਾ ਇਹ ਬ੍ਰੋਕਰ ਦੀ ਬੇਵਕੂਫੀ ਆ ਕਿ ਜੇ ਉਹਨੇ 2 ਪਿਕਾਂ ਦਾ ਤੁਹਾਨੂੰ ਲੋਡ ਦਿੱਤਾ ਤੇ ਦੋਨੋਂ ਦਾ ਪਿਕਾਂ ਦਾ ਟੈਂਪਰੇਚਰ ਅੱਡ ਆ, ਇਹ ਉਹਦੀ ਬੇਵਕੂਫੀ ਆ, ਠੀਕ ਆ, ਬਹੁਤ ਵੱਡੀ। ਜੇ ਤੁਹਾਨੂੰ ਡਿਫਰੈਂਟ ਟੈਂਪਰੇਚਰ ਮਿਲਿਆ ਆ, ਤੁਹਾਡਾ ਲੋਡ ਤੁਸੀਂ ਲੈ ਕੇ ਤੁਰ ਨਹੀਂ ਸਕਦੇ ਕਿਉਂਕਿ ਤੁਹਾਡਾ ਡਿਫਰੈਂਟ ਟੈਂਪਰੇਚਰ ਆ,
ਠੀਕ ਆ। ਜਾਂ ਤੁਹਾਡਾ ਜਿਹੜਾ ਟ੍ਰੇਲਰ ਆ ਉਹ ਪਾਰਟੀਸ਼ਨ ਹੋਵੇ, ਉਹਦੇ ਵਿੱਚ ਇੱਕ ਸਾਈਡ ਦਾ ਡਿਫਰੈਂਟ ਟੈਂਪਰੇਚਰ ਹੋਵੇ ਤੇ ਇੱਕ ਸਾਈਡ ਦਾ ਡਿਫਰੈਂਟ ਹੋਵੇ, ਉਹ ਪਾਰਟੀਸ਼ਨ ਹੋਵੇ ਉਹਦੇ ਵਿੱਚ, ਤਾਂ ਨਹੀਂ ਤੇ ਤੁਸੀਂ ਇੱਕ ਲੋਡ ਦੇ ਉੱਤੇ 2 ਪਿੱਕਾਂ ਕਰਨੀਆਂ ਤੇ ਉਹਦੇ ਡਿਫਰੈਂਟ ਟੈਂਪਰੇਚਰ ਲੈ ਕੇ ਜੇ ਤੁਸੀਂ ਤੁਰਦੇ ਆ, ਹੁਣ ਤੁਸੀਂ ਪਹਿਲੇ ਦਾ ਇਗਨੋਰ ਕਰਕੇ ਸ਼ਿਪਰ ਦਾ ਦੂਜੇ ਦਾ ਤੁਸੀਂ ਕਰ ਲਿਆ ਹੈ ਨਾ, ਜਿਹੜੀ ਲੋਡ ਕਨਫਰਮੇਸ਼ਨ ਆ ਉਹਦੇ ਉੱਤੇ ਜੋ ਚੀਜ਼ ਆ ਤੇ ਉਸ ਤੋਂ ਬਾਅਦ ਜਿਹੜੀ ਬਿੱਲ ਆਫ ਲੀਡਿੰਗ ਤੇ ਆ ਉਹ ਫਾਈਨਲ ਮੰਨੀ ਜਾਣੀ ਆ। ਪਰ ਜੇ ਤੁਹਾਡੇ 2 ਬਿੱਲ ਆਫ ਲੀਡਿੰਗ ਸੀਗੇ ਤੇ ਇੱਕ ਤੇ ਬਿੱਲ ਆਫ ਲੀਡਿੰਗ ਤੇ ਟੈਂਪਰੇਚਰ 36 ਆ ਤੇ ਇੱਕ ਤੇ 40 ਆ, ਜਿੰਨੀ ਦੇਰ ਤੱਕ ਤੁਹਾਡਾ ਉਹ ਕਨਫਰਮ ਨਹੀਂ ਸੀ ਹੁੰਦਾ ਵੀ ਮੈਨੂੰ 36 ਲਾਉਣਾ ਕਿ 40 ਲਾਉਣਾ, ਉਨੀ ਦੇਰ ਤੱਕ ਤੁਹਾਨੂੰ ਲੋਡ ਤੁਰਨਾ ਨਹੀਂ ਚਾਹੀਦਾ ਲੈ ਕੇ। ਓਕੇ, ਚਲੋ ਹੁਣ ਰਮਨ ਜੀ ਇਹ ਹੋ ਗਿਆ ਇਹਨਾਂ ਤੋਂ, ਇਹਨਾਂ ਨੇ ਕਰ ਲਿਆ, ਹੁਣ ਇਹਨਾਂ ਦੇ ਕੋਲ ਕੋਈ ਹੈ ਚਾਰਾ ਵੀ ਇਹ ਕੀ ਸਮਾਲ ਕੋਰਟ ਕਲੇਮ ਦੇ ਵਿੱਚ ਜਾਣ? ਇਹਨਾਂ ਨੇ ਕਲੈਕਸ਼ਨ ਵਾਲੇ ਦੇ ਨਾਲ ਕਰਕੇ ਦੇਖਿਆ, ਉੱਥੇ ਵੀ ਨਹੀਂ ਕੁਝ ਬਣਿਆ। ਬੇਸਿਕਲੀ ਇੰਸ਼ੋਰੈਂਸ ਵਾਲਾ ਕਲੇਮ ਪਾ ਸਕਦੇ ਆ, ਇਟ ਵਿਲ ਗੋ ਟੂ ਦਾ ਕਲੇਮਸ, ਕਲੇਮ ਵਾਲੇ ਦੇਖਣਗੇ, ਕਲੇਮ ਵਾਲਿਆਂ ਨੇ ਅਗੇਨ ਫਾਲਟ ਜਿਹੜਾ ਨਿਕਲਣਾ ਆ ਉਹਦੇ ਤੇ ਜਾਣਾ ਆ, ਠੀਕ ਹੈ ਨਾ। ਸੋ ਕਲੇਮ ਮੋਸਟ ਪ੍ਰੋਬੇਬਲੀ ਕਲੇਮ ਡਿਨਾਈ ਹੋਣਾ ਆ, ਕਿਉਂਕਿ ਫੋਲੋ ਦਾ ਇੰਸਟਰਕਸ਼ਨਸ ਜਿਹੜੀਆਂ ਬਿੱਲ ਆਫ ਲੀਡਿੰਗ ਦੇ ਇੰਸਟਰਕਸ਼ਨਸ ਆ ਉਹ ਫੋਲੋ ਨਹੀਂ ਹੋਈਆਂ, ਠੀਕ ਹੈ ਨਾ। ਬਿੱਲ ਆਫ ਲੀਡਿੰਗ ਦੀਆਂ ਇੰਸਟਰਕਸ਼ਨਸ ਫੋਲੋ ਹੋਣੀਆਂ ਜ਼ਰੂਰੀ ਆ, ਠੀਕ ਹੈ ਨਾ। ਤੁਹਾਡੀ ਪਹਿਲਾਂ ਲੋਡ ਕਨਫਰਮੇਸ਼ਨ ਕੀ ਕਹਿੰਦੀ ਆ, ਲੋਡ ਕਨਫਰਮੇਸ਼ਨ ਤੇ ਕਈ ਵਾਰੀ ਬ੍ਰੋਕਰ ਉਦਾਂ ਹੀ ਟੈਂਪਰੇਚਰ ਪਾ ਕੇ ਭੇਜ ਦਿੰਦਾ ਵੀ ਕਦੋਂ ਐਨੀਵੇ ਆਈ ਹੈਵ ਟੂ ਸੈਂਡ ਇਟ, ਕਿਉਂਕਿ ਰਿਕੁਆਇਰਮੈਂਟ ਹੁੰਦੀ ਕਈ ਸੌਫਟਵੇਅਰ ਦੀ ਟੈਂਪਰੇਚਰ ਪਾਉਣਾ ਜ਼ਰੂਰੀ ਹੁੰਦਾ, ਸੋ ਉਹ ਪਾ ਕੇ ਉਦਾਂ ਭੇਜ ਦਿੰਦੇ ਆ। ਦੈਨ ਉਹਦੇ ਥੱਲੇ ਲਿਖਿਆ ਹੁੰਦਾ ਕਿ ਤੁਹਾਡਾ ਬਿੱਲ ਜਿਹੜਾ ਟੈਂਪਰੇਚਰ ਹੈਗਾ ਫਰੇਟ ਦਾ ਉਹ ਗੋ ਫੋਲੋ ਦਾ ਇੰਸਟਰਕਸ਼ਨਸ ਔਨ ਦਾ ਬਿੱਲ ਆਫ ਲੀਡਿੰਗ। ਪਰ ਇਹਨਾਂ ਦੀ ਪ੍ਰੋਬਲਮ ਇੱਥੇ ਇਹ ਆ ਕਿ ਇਹਨਾਂ ਦੇ 2 ਪਿੱਕ ਆ ਤੇ ਦੋਨਾਂ ਦਾ ਟੈਂਪਰੇਚਰ ਵੱਖਰਾ ਵੱਖਰਾ ਸੀ, ਸੋ ਇਹਨਾਂ ਨੂੰ ਪਹਿਲਾਂ ਹੀ ਇੱਥੇ ਉਹ ਆਪਣੀ ਜਿਹੜੀ ਆ ਉਹਨੂੰ ਕਰਨਾ ਚਾਹੀਦਾ ਸੀਗਾ, ਆਪਣੀ ਕਨਫਰਮੇਸ਼ਨ ਵੀ ਦੁਬਾਰਾ ਲੈਣੀ ਚਾਹੀਦੀ ਸੀ। ਈਮੇਲ ਦੇ ਵਿੱਚ ਹੈਗਾ, ਪ੍ਰੂਫ ਹੈਗਾ, ਮੰਨ ਗਿਆ ਈਮੇਲ 'ਚ ਪ੍ਰੂਫ ਹੈਗਾ, ਬਟ ਉਹਦਾ ਯੂ ਸੈਡ ਮੀ ਸੈਡ ਵਾਲਾ ਕੰਮ ਹੋ ਗਿਆ ਹੈ ਨਾ। ਸੋ ਪਰ ਤੁਸੀਂ ਆਪਣੀ ਇੰਸ਼ੋਰੈਂਸ ਕੰਪਨੀ ਨਾਲ ਕਾਲ ਕਰ ਸਕਦੇ ਆ ਕਲੇਮ ਦੇ ਉੱਤੇ, ਪਰ ਮੈਨੂੰ ਲੱਗਦਾ ਨਹੀਂ ਕਿ ਉਹਦੇ ਵਿੱਚ ਕੁਝ ਵੀ ਹੋ ਸਕਦਾ ਹੈ। ਜੀ ਚਲੋ, ਟਰਾਈ ਕਰਨ ਦੇ ਵਿੱਚ ਕੋਈ ਹਰਜ ਨਹੀਂ, ਟਰਾਈ ਜਿਹੜਾ ਜ਼ਰੂਰ। ਹਾਂ ਬਿਲਕੁਲ ਬਿਲਕੁਲ। ਦੇਖੋ ਉਹ ਹੁਣ ਜਿੱਦਾਂ ਆਪਾਂ ਨੂੰ ਫੇਸਬੁੱਕ ਤੇ ਵੀ ਆ ਰਿਹਾ ਕਿ ਆਪਣੀ ਇੰਸ਼ੋਰੈਂਸ ਨੂੰ ਕਹੋ ਵੀ ਬ੍ਰੋਕਰ ਦਾ ਫਾਲਟ ਹੈ। ਯੈਸ, ਤੁਸੀਂ ਕਹਿਤਾ ਬ੍ਰੋਕਰ ਦਾ ਫਾਲਟ ਹੈ, ਪਰ ਬ੍ਰੋਕਰ ਦਾ ਫਾਲਟ ਤੁਸੀਂ ਲੱਭ ਲਿਆ ਲੋਡ ਲੈ ਕੇ ਤੁਰਨ ਤੋਂ ਪਹਿਲਾਂ, ਤੁਹਾਨੂੰ ਪਤਾ ਲੱਗ ਗਿਆ ਕਿ ਬ੍ਰੋਕਰ ਦਾ ਫਾਲਟ ਆ, ਪਰ ਤੁਸੀਂ ਬ੍ਰੋਕਰ ਦਾ ਫਾਲਟ ਨੂੰ ਆਪਣਾ ਫਾਲਟ ਬਣਾ ਲਿਆ। ਚਲੋ ਤੁਸੀਂ ਕਰਕੇ ਦੇਖੋ, ਜ਼ਰੂਰ ਟਰਾਈ ਕਰਕੇ ਦੇਖੋ। ਕਲੈਕਸ਼ਨ ਵਾਲਿਆਂ ਨੇ ਤਾਂ ਤੁਹਾਨੂੰ ਜਵਾਬ ਦੇ ਦਿੱਤਾ ਹੈ, ਹੁਣ ਆਪਣੀ ਇੰਸ਼ੋਰੈਂਸ ਵਾਲਿਆਂ ਦੇ ਨਾਲ ਟਰਾਈ ਕਰਕੇ ਜਿਹੜਾ ਉਹ ਤੁਸੀਂ ਦੇਖ ਸਕਦੇ ਆ। ਸਮਾਂ ਆਪਣੇ ਇਹਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਆ, ਤੇ ਅਗਲੀ ਵਾਰ ਮਿਲਦੇ ਹਾਂ ਜੀ ਫਿਰ। ਤੇ ਰਮਨ ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਟਰੱਕਿੰਗ ਸਪੈਸ਼ਲ ਜਿਹੜਾ ਉਹ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।